ਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 4 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0500 3 ਦੇ ਉੱਤੇ। ਇਸ ਤੋਂ ਇਲਾਵਾ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਊਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਲੇਬਰ ਡੇ ਆ ਤੇ ਆਪਾਂ ਬਹੁਤ ਸਾਰੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈਗੀਆਂ। ਤੇ ਜਿਹੜਾ ਬਿੱਲ ਆ SB 553 ਉਹਦੇ ਸੰਬੰਧ ਦੇ ਵਿੱਚ ਵੀ ਆਪਾਂ ਕੀ ਕੁਝ ਵਾਪਰਿਆ, ਕੀ ਫਿਊਚਰ 'ਚ ਹੋਣਾ ਆ, ਉਹ ਐਂਡ ਆਫ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਉਸ ਟਾਈਮ ਦੇ ਉੱਤੇ ਕਰਾਂਗੇ। ਸੋ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਲੇਬਰ ਡੇ ਆ। ਲੇਬਰ ਡੇ ਦੇ ਦੌਰਾਨ ਲਗਭਗ ਸਾਰੇ ਗਵਰਨਮੈਂਟ ਦੇ ਆਫਿਸਿਸ ਬੰਦ ਹੁੰਦੇ ਆ। ਬਹੁਤ ਸਾਰੇ ਮਾਲ ਜਾਂ ਜਿਹੜੇ ਸ਼ਾਪਿੰਗ ਸੈਂਟਰਸ ਆ ਉਹ ਖੁੱਲੇ ਹੁੰਦੇ ਆ, ਜਿੱਥੇ ਸੇਲਸ ਵਗੈਰਾ ਹੁੰਦੀਆਂ ਹੈਗੀਆਂ ਸਮਾਨ ਦੀ, ਕਿਉਂਕਿ ਸੇਲਾਂ ਬਹੁਤ ਲੱਗਦੀਆਂ ਹੈਗੀਆਂ। ਸੋ ਲੇਬਰ ਡੇ ਬਾਰੇ ਜੇ ਦੱਸਦੇ ਜਾਈਏ, ਇਹ ਸਤੰਬਰ ਦੇ ਪਹਿਲੇ ਹਫਤੇ ਦਾ ਹੀ ਜਿਹੜਾ ਪਹਿਲਾ ਮੰਡੇ ਹੁੰਦਾ ਆ, ਉਸ ਦਿਨ ਮਨਾਇਆ ਜਾਂਦਾ USA ਤੇ ਕੈਨੇਡਾ ਵਿੱਚ। ਇਹ ਉਹਨਾਂ ਨੂੰ ਆਨਰ ਕਰਨ ਦੇ ਲਈ ਮਨਾਇਆ ਜਾਂਦਾ, ਉਹ ਵਰਕਰਸ ਦੇ ਲਈ ਜਿਨ੍ਹਾਂ ਨੇ ਆਪਣੀ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਕੰਟਰੀਬਿਊਸ਼ਨਸ ਕੀਤੀਆਂ ਹੈਗੀਆਂ, ਸਾਰੇ ਹੀ ਜਿੰਨੇ ਵਰਕਰਸ ਹੈਗੇ ਆ। ਇਸ ਸਾਲ ਸਤੰਬਰ 4 ਨੂੰ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਮਈ ਮਹੀਨੇ 'ਚ ਲੇਬਰ ਡੇ ਮਨਾਇਆ ਜਾਂਦਾ, ਜਿਸ ਤਰ੍ਹਾਂ ਇੰਡੀਆ ਉੱਥੇ ਲੇਬਰ ਡੇ ਜਿਹੜਾ ਹੈ ਉਹ ਮਈ ਮਹੀਨੇ 'ਚ ਮਨਾਇਆ ਜਾਂਦਾ ਹੈਗਾ। ਸੋ ਇਹਦੀ ਹਿਸਟਰੀ ਕਾਫੀ ਬੈਕ ਜਾਂਦੀ ਹੈਗੀ ਆ। ਬ੍ਰਿਟੈਨਿਕਾ ਦੇ ਮੁਤਾਬਕ ਲੇਬਰ ਡੇ USA ਦੇ ਵਿੱਚ ਮਨਾਉਣ ਦੇ ਲਈ ਪੀਟਰ ਜੇ ਮੈਗਵਾਇਰ ਇਹ ਪ੍ਰੋਮੀਨੈਂਟ ਯੂਨੀਅਨ ਲੀਡਰ ਹੋਏ ਆ, ਜਿਨ੍ਹਾਂ ਨੇ ਇੱਕ ਯੂਨਾਈਟਿਡ ਬ੍ਰਦਰਹੁੱਡ ਆਫ ਕਾਰਪੈਂਟਰਸ 1881 ਦੇ ਵਿੱਚ ਬਣਾਈ ਸੀ। ਉਹਨਾਂ ਨੇ ਇਹਨੂੰ ਜਿਹੜਾ ਆ ਸ਼ੁਰੂ ਕੀਤਾ ਸੀਗਾ। ਸੋ ਅਮਰੀਕਨ ਵਰਕਰਸ ਨੂੰ 1882 ਦੇ ਵਿੱਚ ਇਹ ਡੈਡੀਕੇਟ ਕੀਤਾ ਗਿਆ। 1884 ਦੇ ਵਿੱਚ ਨਾਈਟਸ ਆਫ ਲੇਬਰ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਵੀ ਪਹਿਲੇ ਸੋਮਵਾਰ ਨੂੰ ਲੇਬਰ ਡੇ ਦੀ ਛੁੱਟੀ ਵੱਲੋਂ ਮਨਾਇਆ ਜਾਊਗਾ। ਬਹੁਤ ਸਾਰੀਆਂ ਸਟੇਟਸ, ਜਿਨ੍ਹਾਂ ਵਿੱਚ ਓਰੇਗਨ, ਕੋਲੋਰਾਡੋ, ਨਿਊਯਾਰਕ, ਮੈਸੇਚਿਊਸੇਟਸ, ਨਿਊ ਜਰਸੀ, ਇਹਨਾਂ ਸਾਰਿਆਂ ਦੇ ਵਿੱਚ ਮਨਾਇਆ ਗਿਆ। ਸੋ ਫਸਟ ਲੇਬਰ ਡੇ ਜੋ ਮਨਾਇਆ ਗਿਆ ਅਮਰੀਕਾ ਦੇ ਵਿੱਚ ਸਤੰਬਰ 5 1882 ਨੂੰ ਨਿਊਯਾਰਕ ਸਿਟੀ ਦੇ ਵਿੱਚ ਮਨਾਇਆ ਗਿਆ। ਜੀ ਤੇ ਜੀ 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 ਬਿਲਕੁਲ, ਹਾਂਜੀ। ਸੋ ਇਹਦੀ ਜਿਹੜੀ ਸਿਗਨੀਫੀਕੈਂਸ ਆ ਉਹ ਆਪਾਂ ਤੁਹਾਨੂੰ ਸਾਂਝੀ ਕੀਤੀ ਹੈਗੀ ਆ ਤੇ ਜਿੰਨੇ ਵੀ ਆਪਾਂ ਸਾਰੇ ਕੰਮ ਕਰਦੇ ਹੈਗੇ ਆ, ਸੁਸਾਇਟੀ ਨੂੰ ਕੰਟਰੀਬਿਊਟ ਕਰਦੇ ਹੈਗੇ ਆ, ਉਹਨਾਂ ਨੂੰ ਆਨਰ ਕਰਨ ਦੇ ਲਈ, ਧੰਨਵਾਦ ਕਰਨ ਦੇ ਲਈ ਇਹ ਜਿਹੜੀ ਛੁੱਟੀ ਆ ਇਹ ਦਿੱਤੀ ਜਾਂਦੀ ਹੈਗੀ ਆ। ਸੋ ਬਹੁਤ ਵਾਰ ਲੋਕ ਪਾਰਟੀਆਂ ਕਰਦੇ ਆ, ਇੱਕ ਲੌਂਗ ਵੀਕਐਂਡ ਆ ਗਿਆ ਸੋਮਵਾਰ ਕਰਕੇ। ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖੋ, ਕਿਤੇ ਵੀ ਪਾਰਟੀ ਹੋਣੀ ਆ, ਡਰਿੰਕ ਕਰਕੇ ਡਰਾਈਵ ਨਾ ਕਰੋ। ਅੱਜ ਟ੍ਰੈਫਿਕ ਬਹੁਤ ਹੋਣਾ ਰਾਤ ਨੂੰ ਵੀ, ਸ਼ਾਮ ਨੂੰ, ਕਿਉਂਕਿ ਲੋਕ ਫਰਾਈਡੇ ਦੇ, ਸੈਚਰਡੇ ਦੇ ਵੱਖ-ਵੱਖ ਜਗ੍ਹਾ ਤੇ ਘੁੰਮਣ ਫਿਰਨ ਗਏ ਹੋਏ ਹੈਗੇ ਆ। ਸੋ ਬੜੇ ਹੀ ਧਿਆਨ ਦੇ ਨਾਲ ਜੋ ਆ ਕਾਰਾਂ ਆਪਣੀਆਂ ਚਲਾਓ ਤੇ ਸੇਫ ਰਹੋ। ਜੀ ਬਿਲਕੁਲ, ਸਤਰਕ ਰਹੋ, ਅਲਰਟ ਰਹੋ। ਕਮਲੇ ਵੀ ਦੁਨੀਆ ਦੇ ਵਿੱਚ ਘੱਟ ਨਹੀਂ ਅੱਜ ਕੱਲ੍ਹ, ਜਿੱਦਾਂ ਆਪਾਂ ਜਿਹੜਾ ਉਹ ਦੇਖਦੇ ਹੀ ਹਾਂ ਵੀ ਕੀ ਕੁਛ ਜਿਹੜਾ ਉਹ ਵਾਪਰ ਰਿਹਾ ਆ। ਸੋ ਅਲਰਟ ਜਿਹੜਾ ਉਹ ਜ਼ਰੂਰ ਰਿਹਾ ਕਰੋ। ਪਹਿਲਾ ਜਿਹੜਾ ਲੇਬਰ ਡੇ ਆ ਹਰਜੋਤ ਸਿੰਘ ਜੀ, 5 ਸਤੰਬਰ 1882 ਨੂੰ ਨਿਊਯਾਰਕ ਸਿਟੀ 'ਚ ਮਨਾਇਆ ਗਿਆ ਸੀ। ਉਦੋਂ ਇਹ ਪਰੇਡ ਹੋਈ ਸੀ। 1894 ਆਉਂਦੇ ਆਉਂਦੇ ਤੱਕ 23 ਸੂਬਿਆਂ ਨੇ ਇਸ ਛੁੱਟੀ ਨੂੰ ਅਪਣਾ ਲਿਆ ਸੀਗਾ। ਤੇ 1894 ਦੇ ਵਿੱਚ 28 ਜੂਨ ਨੂੰ ਜਿਹੜਾ ਪ੍ਰੈਜ਼ੀਡੈਂਟ ਉਸ ਟਾਈਮ ਤੇ ਸੀਗੇ, ਗਰੋਵਰ ਕਲੀਵਲੈਂਡ, ਉਹਨਾਂ ਨੇ ਕਾਨੂੰਨ ਦੇ ਉੱਤੇ ਸਾਈਨ ਕਰ ਦਿੱਤੇ ਸੀਗੇ ਵੀ ਪਹਿਲਾ ਸੋਮਵਾਰ ਸਤੰਬਰ ਦਾ ਉਸ ਨੂੰ ਨੈਸ਼ਨਲ ਹੌਲੀਡੇ ਦੇ ਵਜੋਂ ਜਿਹੜਾ ਆ ਉਹ ਮਨਾਇਆ ਜਾਵੇਗਾ। ਸੋ ਇੱਕ ਲੇਬਰ ਹਾਲ ਆਫ ਆਨਰ ਵੀ ਹੈਗਾ ਆ, ਜੇ ਕੋਈ ਉਹ ਦੇਖਣਾ ਚਾਹੁੰਦੇ ਆ ਵੀ ਕਿਹੜੇ ਕਿਹੜੇ ਲੇਬਰ ਦੇ, ਅਮਰੀਕਾ ਦੇ ਲੇਬਰ ਲੀਡਰਸ ਜਿਹੜੇ ਆ ਉਹ
ਰਹਿ ਚੁੱਕੇ ਆ। ਅਗਲੀ ਜੀ, ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਵੀਕਐਂਡ ਦੇ ਉੱਤੇ ਅਚਨਚੇਤੇ ਨਵਾਡਾ ਦੇ ਵਿੱਚ ਕਾਫੀ ਭਾਰੀ ਜਿਹੜਾ ਉਹ ਮੀਂਹ ਪਿਆ। ਵੇਗਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੀਂਹ ਦੇ ਬਾਅਦ ਦੇ ਵਿੱਚ ਥੰਡਰ ਸਟੋਰਮਸ ਦੇ ਚੱਲਦਿਆਂ ਹੜ੍ਹਾਂ ਵਰਗੀ ਜਿਹੜੀ ਸਥਿਤੀ ਆ ਉਹ ਬਣੀ ਆ। ਇਸੇ ਦੌਰਾਨ ਬੜਾ ਹੀ ਇੱਕ ਮਸ਼ਹੂਰ ਜਿਹੜਾ ਫੈਸਟੀਵਲ ਆ, ਮਿਊਜ਼ਿਕ ਫੈਸਟੀਵਲ, ਜਿਸ ਨੂੰ ਬਰਨਿੰਗ ਮੈਨ ਆਖਿਆ ਜਾਂਦਾ, ਮਿਡਲ ਆਫ ਦਾ ਡੈਜ਼ਰਟ ਦੇ ਵਿੱਚ ਹੁੰਦਾ ਆ। ਲੋਕ ਦੂਰੋਂ ਨੇੜਿਓਂ ਉੱਥੇ ਜਾਂਦੇ ਨੇ, ਕਿਉਂਕਿ ਉਹ ਰੇਤਲੇ ਇਲਾਕੇ ਦੇ ਵਿੱਚ ਸੀਗਾ। ਮੀਂਹ ਅਚਾਨਕ ਉੱਥੇ ਇੰਨਾ ਪੈ ਗਿਆ ਵੀ ਗਾਰਾ ਹੀ ਗਾਰਾ ਹੋ ਗਿਆ। ਲੋਕ ਜਿਹੜੇ ਆ ਉੱਥੇ ਸਟਕ ਹੋ ਗਏ, ਮੱਡ ਦੇ ਵਿੱਚ ਜਿਹੜੇ ਆ ਉੱਥੇ ਸਟਕ ਹੋ ਗਏ ਸੀਗੇ। ਸੋ ਹੁਣ ਕਹਿੰਦੇ ਵੀ ਜਿਉਂ-ਜਿਉਂ ਪਾਣੀ ਸੁੱਕ ਰਿਹਾ ਹੈ ਤੇ ਲੋਕਾਂ ਨੂੰ ਕੱਢਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ। ਜਿਹੜੇ ਸੀਈਓ ਨੇ ਬਰਨਿੰਗ ਮੈਨ ਦੇ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਇਸ ਪੂਰੀ ਸਥਿਤੀ ਨੂੰ, ਵੈਨਿਊ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਸ ਨੂੰ ਅੰਡਰ ਕੰਟਰੋਲ ਰੱਖਿਆ ਹੋਇਆ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ। 70,000 ਤੋਂ ਵੱਧ ਲੋਕਾਂ ਨੇ ਬਰਨਿੰਗ ਮੈਨ ਦੇ ਇਸ ਸਾਲ ਦੇ ਫੈਸਟੀਵਲ ਨੂੰ ਅਟੈਂਡ ਜਿਹੜਾ ਆ ਉਹ ਕੀਤਾ ਸੀ। ਇੱਕ ਬਲੈਕ ਰੌਕ ਸਿਟੀ ਕਰਕੇ ਆਉਂਦੀ ਹੈ ਜਿੱਥੇ ਵੈਨਿਊ ਰੱਖਿਆ ਗਿਆ ਸੀਗਾ, ਤੇ ਕੱਲ ਜਿਹੜੀ ਆ ਉੱਥੇ ਮੀਂਹ ਦੁਬਾਰਾ ਜਿਹੜੀ ਉਹ ਆ ਗਈ। ਰੋਡਸ ਵਗੈਰਾ ਉਹ ਬੰਦ ਹੋ ਗਈਆਂ, ਕੈਂਪ ਗਰਾਊਂਡਸ ਆ ਉਹ ਪੂਰੀ ਤਰ੍ਹਾਂ ਗਾਰਾ ਜਿਹੜਾ ਉਹ ਬਣ ਗਿਆ। ਹੁਣ ਤੱਕ ਇਹ ਦੱਸਿਆ ਜਾ ਰਿਹਾ ਵੀ ਉੱਥੇ ਇੱਕ ਜਾਣੇ ਦੀ ਮੌਤ ਹੋਈ ਹੈ, ਇੱਕ ਰਿਪੋਰਟਡ ਡੈਥ ਜਿਹੜੀ ਆ ਉਹ ਹੋਈ ਆ। ਸੋ ਇਹ ਬਰਨਿੰਗ ਮੈਨ ਪ੍ਰੋਜੈਕਟ ਦੇ ਜਿਹੜੇ ਸੀਈਓ ਹੈਗੇ ਆ ਗੋਡੈਲ, ਇਹ ਆਪਣੇ ਆਪ ਨੂੰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕਹਿੰਦੇ ਆ। ਇਹ ਸਾਲਾਨਾ ਸਮਾਗਮ ਜਿਹੜਾ ਆ ਉਹ ਉੱਥੇ ਕਰਾਇਆ ਜਾਂਦਾ ਆ। ਸੋ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਸ ਵਾਰ ਥੋੜ੍ਹਾ ਜਿਹਾ ਉੱਥੇ ਗਾਹ ਜਿਹਾ ਜਿਹੜਾ ਕਹਿ ਲਓ ਵੀ ਮੀਂਹ ਕਰਕੇ ਪੈ ਗਿਆ, ਪਰ ਹੌਲੀ ਹੌਲੀ ਲੋਕਾਂ ਨੂੰ ਜਿਹੜਾ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਆ। ਕਈਆਂ ਦੀਆਂ ਗੱਡੀਆਂ, ਲੋਕ ਕੈਂਪਿੰਗ ਕਰਦੇ ਆ ਉੱਥੇ ਕਈ ਜੀ, ਦਿਨਾਂ ਦੇ ਲਈ, ਜਦੋਂ ਇਹ ਜਿਹੜੀ ਸਥਿਤੀ ਉਹ ਬਣਦੀ ਆ। ਪਰ ਅਚਨਚੇਤੇ ਵੇਗਸ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ 'ਚ ਸਦਰਨ ਵਾਲੇ ਪਾਸੇ ਆਪਣੇ ਤੋਂ ਇੱਧਰ ਨਵਾਡਾ ਦੇ ਵਿੱਚ ਜਦੋਂ ਇਹ ਹੁਣ ਮੀਂਹ ਪਿਆ ਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਵੀ ਹੋ ਰਿਹਾ ਆ ਤੇ ਮੁਸ਼ਕਲਾਂ ਜਿਹੜੀਆਂ ਉਹ ਵਧੀਆਂ। ਜੀ। ਸੋ ਬਿਲਕੁਲ ਗਾਰਾ ਬਹੁਤ ਇਕੱਠਾ ਹੋਇਆ ਹੈਗਾ। ਸੋ ਬੜਾ ਹੀ ਮਸ਼ਹੂਰ ਇਹ ਫੈਸਟੀਵਲ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੀਂਹ ਦੀ ਗੱਲ ਕਰਦੇ ਸੀ, ਮੌਨਸੂਨ ਰੇਨ ਦੇ ਨਾਲ ਲਾਸ ਵੈਗਸ ਦੇ ਵਿੱਚ ਉੱਥੇ ਦੀਆਂ ਸੜਕਾਂ ਪੂਰੀ ਤਰ੍ਹਾਂ ਫਲੱਡ ਹੋ ਗਈਆਂ। ਕਈ ਜੋ ਹੋਟਲਸ ਆ ਉਹਨਾਂ ਦੀ ਪਾਰਕਿੰਗ ਲੋਟ ਪਾਣੀ ਦੇ ਨਾਲ ਪੂਰੇ ਭਰ ਗਏ। ਲੋਕਾਂ ਦੀਆਂ ਜਿਹੜੀਆਂ ਘਰਾਂ ਨੂੰ ਸੜਕਾਂ ਜਾਂਦੀਆਂ ਉਹ ਇੱਕ ਤਰ੍ਹਾਂ ਨਾਲ ਦਰਿਆ ਬਣੇ ਹੋਏ ਸੀ। ਤੇ ਪੂਰੀ ਜਿਹੜਾ ਆ ਲਾਸ ਵੈਗਸ ਦੀ ਜੋ ਵੈਲੀ ਆ, ਸ਼ੁੱਕਰਵਾਰ ਤੇ ਸ਼ਨਿਚਰਵਾਰ ਪੂਰੀ ਤਰ੍ਹਾਂ ਫਲੱਡਡ ਰਹੀ। ਕਲਾਰਕ ਕਾਉਂਟੀ ਫਲੱਡ ਕੰਟਰੋਲ ਡਿਸਟ੍ਰਿਕਟ ਦੇ ਮੁਤਾਬਕ ਕਹਿੰਦੇ 2 ਇੰਚ ਤੋਂ ਵੱਧ ਜਿਹੜਾ ਮੀਂਹ ਪਿਆ। ਸੋ ਬਹੁਤ ਵਾਰ ਜਦੋਂ ਡੈਜ਼ਰਟ ਦੇ ਵਿੱਚ ਮੀਂਹ ਪੈਂਦਾ ਹੈਗਾ ਆ, ਨਿਕਾਸ ਉਸ ਹਿਸਾਬ ਨਾਲ ਬਣਾਇਆ ਨਹੀਂ ਹੁੰਦਾ ਵੀ ਇਹ ਤਾਂ ਜਿੱਦਾਂ ਡੈਜ਼ਰਟ ਹੀ ਹੈਗਾ ਆ। ਪਰ ਹੂੰ। ਜਿੱਦਾਂ ਇੰਨੀ ਤੇਜ਼ੀ ਦੇ ਨਾਲ ਬਹੁਤ ਛੋਟੇ ਸਮੇਂ ਦੇ ਵਿੱਚ ਜਿਹੜਾ ਮੀਂਹ ਪਿਆ, ਉਹਨ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ। ਇੰਟਰਸਟੇਟ 15 ਇੱਕ ਕੈਲੀਫੋਰਨੀਆ ਨਵਾਡਾ ਬਾਰਡਰ ਦੇ ਲਾਗੇ ਹਾਈਵੇ ਹੈਗਾ, ਉਹਨੂੰ ਸ਼ਟ ਡਾਊਨ ਕਰਨਾ ਪਿਆ, ਇੰਨਾ ਜ਼ਿਆਦਾ ਉਹ ਫਲੱਡਡ ਹੋ ਗਿਆ ਸੀ। ਬਾਕੀ ਜੇ ਕੋਈ ਟਰੱਕਰ ਵੀਰ ਆ ਇਹਦੇ ਬਾਰੇ ਅਪਡੇਟ ਹੋਈ, ਕਿਉਂਕਿ ਨਵਾਡਾ ਨੂੰ ਬਹੁਤ ਜਾਂਦੇ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਕਾਲ ਕਰਕੇ ਸਾਨੂੰ ਦੱਸਿਓ 408 272 5200 ਦੇ ਉੱਤੇ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਆ ਵੀ ਜਿਹੜੀ ਨਵੀਂ ਗ੍ਰੇਨ ਡੀਲ ਆ ਹੂੰ। ਯੂਕਰੇਨ ਦੀ ਤੇ ਰਸ਼ੀਆ ਦੀ, ਉਹ ਨਵੀਂ ਨਹੀਂ ਹੋਊਗੀ ਤੇ ਅਲਟੀਮੇਟਮ ਦੇ ਦਿੱਤਾ ਉਹਨਾਂ ਨੇ ਵੈਸਟ ਵਾਲਿਆਂ ਨੂੰ ਵੀ ਜਦੋਂ ਤੱਕ ਤੁਸੀਂ ਮੇਰੀਆਂ ਮੰਗਾਂ ਨਹੀਂ ਮੰਨਦੇ ਤੇ ਇਹ ਡੀਲ ਮੈਂ ਨਹੀਂ ਕਰੂੰਗਾ। ਜੋ ਇੱਕ ਤਰ੍ਹਾਂ ਦੇ ਨਾਲ ਟਰਕੀ ਦੇ ਲੀਡਰ ਹੈਗੇ ਆ, ਐਰਦੋਗਨ, ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਜਾ ਰਹੇ ਹੈਗੇ ਆ। ਟਾਈਪ ਐਰਦੋਗਨ, ਉਹ ਕਹਿੰਦੇ ਆ ਵੀ ਇਹਦੇ ਨਾਲ ਭੁੱਖਮਰੀ ਬਹੁਤ ਮਰ ਜਾਣੀ ਆ ਜੇ ਬਲੈਕ ਸੀ ਗ੍ਰੇਨ ਡੀਲ ਨਹੀਂ ਚਾਲੂ ਰੱਖੀ। ਕਿਉਂਕਿ ਪਹਿਲਾਂ ਕਾਫੀ ਲੰਮਾ ਸਮਾਂ ਚੱਲਦੀ ਰਹੀ, ਪਰ ਹੁਣ ਕੁਛ ਹਫ਼ਤੇ ਹੋ ਗਏ ਜਦ ਤੋਂ ਇਹ ਬੰਦ ਹੋਈ ਹੈਗੀ ਆ। ਫੂਡ ਦਾ ਕ੍ਰਾਈਸਿਸ ਬਹੁਤ ਵੱਡਾ ਆ ਸਕਦਾ ਹੈ। ਯੂਨਾਈਟਿਡ ਨੇਸ਼ਨ ਨੇ ਵੀ ਜਿਹੜਾ ਆ ਇੱਕ ਸਟੇਟਮੈਂਟ ਜਾਰੀ ਕੀਤੀ ਆ। ਪਿਛਲੀ ਵਾਰੀ ਉਹਨਾਂ ਨੇ ਇਹ ਡੀਲ ਨੂੰ ਬ੍ਰੋਕਰ ਕਰ ਲਿਆ ਸੀ, ਪਰ ਐਰਦੋਗਨ ਜੋ ਆ ਉਹ ਪੂਰਾ ਜ਼ੋਰ ਲਾ ਰਿਹਾ ਆ ਵੀ ਹਾਂ ਇਹ ਡੀਲ ਬਣਨੀ ਚਾਹੀਦੀ ਹੈਗੀ ਆ। ਪਰ ਹੁਣ ਰਸ਼ੀਆ ਦੇ ਉੱਤੇ ਇੰਨੀਆਂ ਜ਼ਿਆਦਾ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਹੈਗੀਆਂ, ਇਕੋਨਮੀ ਦੇ ਉੱਤੇ ਉਹਨਾਂ ਦੇ ਬੜਾ ਬੁਰਾ ਹਾਲ ਆ। ਤੇ ਉਸ ਨੂੰ ਲੈ ਕੇ ਉਹ ਹੁਣ ਅੱਜ ਪੁਟਿਨ ਨੇ ਇਹ ਸਟੇਟਮੈਂਟ ਦਿੱਤੀ ਆ ਵੀ ਮੇਰੀਆਂ ਜਿਹੜੀਆਂ ਮੰਗਾਂ ਹਜੇ ਮੈਨੂੰ ਲੱਭ ਤਾਂ ਨਹੀਂ ਸਕੀਆਂ ਵੀ ਕਿਹੜੀਆਂ ਉਹਦੀਆਂ ਮੰਗਾਂ ਆ, ਪਰ ਉਹਨੇ ਇਹ ਕਿਹਾ ਵੀ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਦੇ ਉੱਤੇ ਡੀਲ ਨਹੀਂ ਹੁੰਦੀ ਤੇ ਅਸੀਂ ਜੋ ਗ੍ਰੇਨ ਡੀਲ ਹੈਗੀ ਆ
ਯੂਕਰੇਨ ਦੇ ਨਾਲ ਉਹ ਨਹੀਂ ਕਰਾਂਗੇ। ਜੀ। ਇਹ ਦੂਜੀ ਵਾਰੀ ਇਹ ਜਿਹੜੀ ਡੀਲ ਆ ਟਰਾਈ ਕੀਤੀ ਜਾ ਰਹੀ ਆ। ਪਹਿਲੋਂ ਡੀਲ ਬਣਾਈ ਗਈ ਸੀ, ਉਦੋਂ ਵੀ ਤੁਰਕੀ ਨੇ ਵਿਚੋਲਗਿਰੀ ਜਿਹੜੀ ਕੀਤੀ ਸੀਗੀ। ਪਰ ਉਸ ਤੋਂ ਬਾਅਦ ਦੇ ਵਿੱਚ ਇਹ ਫਿਰ ਆਪਸ 'ਚ ਪਤਾ ਹੀ ਆ ਵੀ ਕਿਉਂਕਿ ਲੜਾਈ ਝਗੜਾ ਜਿਹੜਾ ਉਹ ਚੱਲ ਰਿਹਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਟੁੱਟ ਗਈ ਤੇ ਹੁਣ ਦੁਬਾਰਾ ਉਸਨੂੰ ਲੀਹ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਆ। ਜੀ, ਵੈਸਟ ਦੇ ਦੁਆਰਾ ਯੂਕਰੇਨ ਦਾ ਸਾਥ ਦਿੱਤਾ ਜਾ ਰਿਹਾ ਆ। ਉਹ ਜਿਹੜੇ ਰਸ਼ੀਅਨ ਐਕਸਪੋਰਟਸ ਆ, ਇੱਕ ਹਿਸਾਬ ਦੇ ਨਾਲ ਉਹਨੂੰ ਰੋਕਿਆ ਵੀ ਜਾ ਰਿਹਾ। ਪੁਤਿਨ ਕਹਿ ਰਿਹਾ ਵੀ ਵੈਸਟ ਜਿਹੜਾ ਆ ਇਹ ਰਸ਼ੀਅਨ ਦੇ ਐਕਸਪੋਰਟਸ ਆ ਗ੍ਰੇਨ ਦੇ, ਉਹਨਾਂ ਨੂੰ ਰੋਕੇ। ਯੂਕਰੇਨ ਵਾਲੇ ਇਹ ਕਹਿ ਰਹੇ ਆ ਵੀ ਭਾਈ ਤੁਸੀਂ ਤਾਂ ਸਾਡਾ ਜਿਹੜਾ ਅਨਾਜ ਆ ਉਹ ਚੋਰੀ ਕਰਕੇ ਬਾਹਰਲੇ ਮੁਲਕਾਂ ਨੂੰ ਉਹ ਵੇਚੀ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਹੁੰਦਾ ਹੈ। ਅਰਡੋਗਨ ਕਹਿੰਦਾ ਵੀ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੰਪਰੋਮਾਈਜ਼ ਕਰਨਾ ਚਾਹੀਦਾ ਆ। ਜੀ, ਇੱਥੋਂ ਤੱਕ ਕਿ ਯੂਐਨ ਵਾਲੇ ਵੀ ਚਾਹ ਰਹੇ ਆ ਵੀ ਰਸ਼ੀਆ ਬੈਕ ਇਸ ਡੀਲ ਦੇ ਵਿੱਚ ਆ ਜੀ। ਜਾਵੇ। ਜੀ। ਰਸ਼ੀਆ ਦੇ ਵਿੱਚ 130 ਮਿਲੀਅਨ ਟਨ ਗ੍ਰੇਨ ਜੋ ਆ ਦੇਖੋ ਵੀ ਇਹ ਕਣਕ ਆ ਉਹ ਪ੍ਰੋਡਿਊਸ ਹੋਣੀ ਹੈ ਇਸ ਸਾਲ। 60 ਮਿਲੀਅਨ ਟਨ ਐਕਸਪੋਰਟ ਹੁੰਦੀ ਆ। ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਵੀ ਰਿਕੁਐਸਟ ਆ ਉਹ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੀ ਲੈਵਰੋਵ ਨੂੰ ਭੇਜੀ ਹੈਗੀ ਆ ਕੰਕਰੀਟ ਪ੍ਰਪੋਜ਼ਲ। ਸੋ ਮਾਸਕੋ ਨੇ ਜਿਹੜੀ ਮੇਨ ਡਿਮਾਂਡ ਰੱਖੀ ਆ ਉਹ ਇਹ ਆ ਵੀ ਰਸ਼ੀਅਨ ਐਗਰੀਕਲਚਰ ਬੈਂਕ ਨੂੰ ਸਵਿਫਟ ਇੰਟਰਨੈਸ਼ਨਲ ਪੇਮੈਂਟ ਸੈਂਟਰ ਦੇ ਨਾਲ ਕਨੈਕਟ ਕੀਤਾ ਜਾਵੇ। ਕਿਉਂਕਿ ਸੈਂਕਸ਼ਨਸ ਲਾਈਆਂ ਗਈਆਂ ਸੀਆਂ, ਇਸ ਕਰਕੇ ਜੋ ਸਵਿਫਟ ਸਿਸਟਮ ਹੈਗਾ ਪੇਮੈਂਟ ਦਾ ਉਹ ਉਸ ਨੂੰ ਕੱਟ ਆਫ ਕਰ ਦਿੱਤਾ ਗਿਆ ਸੀਗਾ ਜੂਨ 2022 ਦੇ ਵਿੱਚ। ਸੋ ਇਹ ਉਹਨਾਂ ਦੀ ਮੇਨ ਮੰਗ ਹੈਗੀ ਆ। ਤੇ ਰਸ਼ੀਆ ਵਾਲਿਆਂ ਨੇ 6 ਅਫਰੀਕਨ ਕੰਟਰੀ ਜੋ ਆ ਉਹਨਾਂ ਦੇ ਨਾਲ ਵੀ ਡੀਲ ਬਣਾਈ ਆ ਉਹਨਾਂ ਨੂੰ ਇਹ ਸਾਰੀ ਕਣਕ ਭੇਜਣ ਦੀ, ਜਿਨ੍ਹਾਂ ਦੇ ਵਿੱਚ ਬਰਕੀਨਾ ਫਾਸੋ, ਜ਼ਿੰਬਾਬਵੇ, ਮਾਲੀ, ਸੋਮਾਲੀਆ, ਸੈਂਟਰਲ ਅਫਰੀਕਨ ਰਿਪਬਲਿਕ ਤੇ ਐਰੀਟਰੀਆ ਹੈਗਾ, ਜਿੱਥੇ ਉਹਨਾਂ ਨੇ 50,000 ਟਨ ਦੇ ਕਰੀਬ ਗ੍ਰੇਨ ਆ ਉਹ ਭੇਜਣੇ ਹੈਗੇ। ਜੀ। ਹਰਜੋਤ ਸਿੰਘ ਜੀ, ਇਹਦੇ ਵਿੱਚ ਜੇ ਜ਼ਿਕਰ ਕਰਦੇ ਜਾਈਏ, ਜਦੋਂ ਇਹ ਸਵਿਫਟ ਦੇ ਵਿੱਚੋਂ ਕੱਢਿਆ ਸੀਗਾ ਉਦੋਂ ਇਹ ਵੀ ਕਈਆਂ ਦਾ ਸਵਾਲ ਸੀਗਾ ਵੀ ਇਹਦੇ ਨਾਲ ਹੋਣਾ ਕੀ ਆ। ਸੋ ਲੌਂਗ ਰਨ ਦੇ ਵਿੱਚ ਆਈ ਥਿੰਕ ਮਾਸਕੋ ਨੂੰ ਇਸ ਦਾ ਅਸਰ ਦਿਖ ਰਿਹਾ ਆ। ਬਾਹਰਲੇ ਮੁਲਕਾਂ ਦੇ ਨਾਲ ਐਕਸਪੋਰਟ ਇੰਪੋਰਟ ਕਰਨਾ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਇਸ ਦੇ ਵਿੱਚ ਆ ਰਹੀਆਂ ਆ। ਉਹ ਤਾਂ ਬ੍ਰਿਕਸ ਨੂੰ ਲੈ ਕੇ ਬੜੇ ਤੱਤੇ ਜਿਹੜੇ ਉਹ ਫਿਰ ਰਹੇ ਆ। ਜੇ ਉਹਦੇ ਵਿੱਚ ਵੀ ਅਪਡੇਟ ਕਰਦੇ ਜਾਈਏ ਤਾਂ ਚੀਨ ਵਾਲੇ ਕਹਿ ਰਹੇ ਆ ਵੀ ਅਸੀਂ G20 'ਚ ਨਹੀਂ ਜਾਣਾ, ਜਿਹੜਾ ਇੰਡੀਆ ਦੇ ਵਿੱਚ ਇਸ ਸਾਲ ਹੋਣਾ ਸੀਗਾ। ਜਦ ਕਿ ਇਹ ਹੁਣੇ-ਹੁਣੇ ਸਾਰੇ ਜਾਣੇ ਮਿਲ ਕੇ ਆਏ ਆ। ਸਾਊਥ ਅਫਰੀਕਾ ਦੇ ਵਿੱਚ ਕੁਛ ਮੁਲਕ ਜਿਹੜੇ ਅਫਰੀਕਾ ਦੇ ਹੋਰ ਵੀ ਨਾਲ ਜਿਹੜੇ ਉਹ ਜੁੜੇ ਸੀਗੇ। ਸੋ ਇਹ ਅੱਗੇ ਹੋਣਾ ਕੀ ਆ ਇਸ ਦੇ ਬਾਰੇ ਪਤਾ ਨਹੀਂ ਆ ਉਹ ਕੀ ਜਿਹੜਾ ਉਹ ਬਣਨ ਵਾਲਾ ਆ। ਰੀਸੈਂਟਲੀ ਕੀ ਹੋਇਆ ਸੀ, ਚੀਨ ਨੇ ਇੱਕ ਨਵਾਂ ਮੈਪ ਜਿਹੜਾ ਆ ਉਹ ਜਾਰੀ ਕੀਤਾ ਸੀਗਾ, ਜਿਸ ਦੇ ਵਿੱਚ ਭਾਰਤ ਦਾ ਜਿਹੜਾ ਅਰੁਣਾਚਲ ਪ੍ਰਦੇਸ਼ ਦਾ ਵਾਲਾ ਹਿੱਸਾ ਆ ਉਸਨੂੰ ਆਪਣਾ ਹਿੱਸਾ ਜਿਹੜਾ ਉਹ ਦਿਖਾਇਆ ਸੀ। ਉਸ ਤੋਂ ਬਾਅਦ ਦੇ ਵਿੱਚ ਓਬਵੀਅਸਲੀ ਭਾਰਤ ਵਿੱਚ ਵੀ ਇਸ ਦਾ ਬਵਾਲ ਜਿਹੜਾ ਉਹ ਬਣਨਾ ਸੀਗਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਕਹਿੰਦੇ ਵੀ ਇਹ ਕਿਹਾ ਜਾ ਰਿਹਾ ਵੀ ਜਿਹੜਾ ਸ਼ੀ ਜਿਨਪਿੰਗ ਆ ਉਹ ਕਹਿ ਰਿਹਾ ਆ ਬਾਕੀਆਂ ਨੂੰ ਵੀ G20 ਦੇ ਵਿੱਚ ਤੁਸੀਂ ਨਾ ਜਾਓ, ਤੇ ਇਹ ਕਿਆਸਰੀਆਂ ਲੱਗ ਰਹੀਆਂ ਆ ਵੀ ਚੀਨ ਵਾਲੇ ਉੱਥੇ ਨਹੀਂ ਜਾ ਰਹੇ ਹੈਗੇ। ਸੋ ਇੱਕ ਟਾਈਮ ਦੇ ਉੱਤੇ ਇਹ ਜਿਹੜਾ ਡਰ ਵੀ ਸੀਗਾ ਅਮਰੀਕਾ ਵਾਲਿਆਂ ਨੂੰ ਵੀ, ਇਹ ਡਰ ਸੀਗਾ ਵੀ ਕਿਤੇ ਡਾਲਰ ਜਿਹੜੀ ਆਪਣੀ ਗਲੋਬਲ ਡੋਮੀਨੈਂਸ ਆ ਉਹ ਲੂਜ਼ ਨਾ ਕਰ ਜਾਵੇ ਬ੍ਰਿਕਸ ਦੇ ਐਕਸਪੈਂਡ ਹੋਣ ਤੋਂ ਨਾਲੋਂ। ਉਹਦੇ ਤੇ ਲੱਗ ਰਿਹਾ ਵੀ ਸ਼ਾਇਦ ਇਹਨਾਂ ਦੀ ਆਪਸੀ ਫੁੱਟ ਬ੍ਰਿਕਸ ਵਾਲਿਆਂ ਦੀ ਉਹ ਵੀ ਇੱਕ ਕਾਰਨ ਬਣ ਸਕਦੀ ਆ। ਇਹ ਹੁਣ ਕਰਵਾਈ ਗਈ ਹੁੰਦੀ ਆ, ਕੀਤੀ ਆ, ਕਿੱਦਾਂ ਆ, ਕਿਉਂਕਿ ਦੋਨੋਂ ਹੀ ਮੁਲਕ ਚਾਹੇ ਉਹ ਭਾਰਤ ਆ ਤੇ ਚਾਹੇ ਉਹ ਚੀਨ ਆ, ਉਹ ਇੱਕ ਡੋਮੀਨੈਂਟ ਫੋਰਸ ਦੇ ਤੌਰ ਦੇ ਉੱਤੇ, ਇੱਕ ਮਜ਼ਬੂਤ ਸ਼ਕਤੀ ਦੇ ਤੌਰ ਦੇ ਉੱਤੇ ਉੱਭਰਨਾ ਚਾਹੁੰਦੇ ਆ। ਉਹ ਦੋਨੋਂ ਹੀ ਇਸੇ ਮਾਮਲੇ ਦੇ ਵਿੱਚ ਇੱਕ ਦੂਜੇ ਨੂੰ ਪਿੱਛੇ ਵੀ ਜਿਹੜਾ ਉਹ ਲਾ ਰਹੇ ਆ, ਕਿਉਂਕਿ ਸਰਹੱਦ ਬਹੁਤ ਲੰਬੀ ਇਹਨਾਂ ਦੋਨਾਂ ਮੁਲਕਾਂ ਦੀ ਆਪਸ 'ਚ ਲੱਗਦੀ ਆ, ਤੇ ਉਹਦੇ ਕਰਕੇ ਰੌਲਾ ਰੱਪਾ ਪਿਆ ਰਹਿੰਦਾ ਆ। ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਥਾਂ ਆ ਉਹ ਚੀਨ ਇਹ ਦਾਅਵਾ ਕਰਦੇ ਆ ਵੀ ਉਹਨਾਂ ਦੇ ਅਧੀਨ ਹੈਗਾ ਆ। ਇਸੇ ਤਰੀਕੇ ਨਾਲ ਹੁਣ ਅਰੁਣਾਚਲ ਪ੍ਰਦੇਸ਼ ਦਾ ਇਲਾਕਾ ਵੀ ਜਿਹੜਾ ਉਹ ਦਿਖਾ ਰਹੇ ਆ। ਸੋ ਤਲਖੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਵਧੀ ਆ। ਕੀ ਇਹਦੇ ਚੱਲਦਿਆਂ ਬ੍ਰਿਕਸ ਦੇ ਉੱਤੇ ਕੋਈ ਅਸਰ ਪਊਗਾ? ਇਹ ਲੱਗਦਾ ਸੁਭਾਵਿਕ ਆ, ਕਿਉਂਕਿ ਜਿਹੜਾ ਸ਼ੀ ਜਿਨਪਿੰਗ ਦੇ ਦੁਆਰਾ ਇੱਦਾਂ ਦਾ ਬਿਆਨ ਦੇਣੇ ਜਾਂ ਇੱਦਾਂ ਦਾ ਕਿਹਾ ਜਾਣਾ ਵੀ ਚੀਨ ਦੇ ਵਿੱਚ ਭਾਰਤ ਵਿੱਚ G20 ਦੇ ਲਈ ਨਹੀਂ ਜਾਣਾ ਤੇ ਬਾਕੀਆਂ ਨੂੰ ਉਸ ਦੇ ਵਿੱਚ ਜਾਣ ਤੋਂ ਰੋਕਣਾ,
G20 ਜਿਹੜੀ ਆ ਕੋਈ ਫਿੱਕੀ-ਫਿੱਕੀ ਜਿਹੜੀ ਇਸ ਵਾਰ ਰਹਿ ਸਕਦੀ ਹੈ। ਜੀ। ਦੂਸਰੇ ਪਾਸੇ ਜੇ ਚਾਈਨਾ ਦੀ ਤੇ ਵੀਅਤਨਾਮ ਦੀ ਗੱਲ ਕਰਦੇ ਜਾਈਏ, ਯੂਐਸ ਹੁਣ ਵੀਅਤਨਾਮ ਦੇ ਨਾਲ ਜੋ ਰਿਲੇਸ਼ਨ ਆ ਉਹ ਉਹਨਾਂ ਨੂੰ ਅਪਗ੍ਰੇਡ ਕਰਨ ਜਾ ਰਿਹਾ, ਜਿਹਦੇ ਕਰਕੇ ਚਾਈਨਾ ਵਾਲੇ ਕਹਿੰਦੇ ਭਈ ਕਾਫੀ ਤੱਤੇ ਹੋਣਗੇ। ਹੂੰ। ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਵੱਲੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 1 ਹਫ਼ਤੇ ਦੇ ਵਿੱਚ ਵਿਜ਼ਿਟ ਕਰਨ ਜਾ ਰਹੇ ਆ ਵੀਅਤਨਾਮ ਨੂੰ। ਟੌਪ ਲੈਵਲ ਉਹਨਾਂ ਦੀ ਮੀਟਿੰਗ ਹੋਣੀ ਆ ਹਨੋਈ ਦੇ ਵਿੱਚ। ਤੇ ਇਹਦੇ ਆ ਜਿਹੜਾ ਰਿਐਕਸ਼ਨ ਆ ਨੈਚੁਰਲੀ ਕਹਿੰਦੇ ਵੀ ਚਾਈਨਾ ਵੱਲੋਂ ਕਾਫੀ ਆਊਗਾ। ਸੋ ਬਹੁਤ ਸਾਰੀ ਜਿਹੜੀ ਪ੍ਰੋਡਕਸ਼ਨ ਆ ਉਹ ਚਾਈਨਾ ਤੋਂ ਵੀਅਤਨਾਮ ਨੂੰ ਮੂਵ ਹੋ ਗਈ ਹੈਗੀ ਆ। ਤੇ ਵੀਅਤਨਾਮ ਦੇ ਵਿੱਚ ਚਾਈਨਾ ਵਾਲਿਆਂ ਨੇ ਆਪਣੀਆਂ ਜਿਹੜੀਆਂ ਕੰਪਨੀਆਂ ਆ ਉਹ ਸੈਟਅਪ ਕਰ ਦਿੱਤੀਆਂ। ਸੋ ਉਹ ਵੀ ਇੱਕ ਮੁੱਦਾ ਜਿਹੜਾ ਆ ਅਮਰੀਕਾ ਵਾਲੇ ਵੀਅਤਨਾਮ ਦੇ ਨਾਲ ਗੱਲਬਾਤ ਕਰਨਗੇ ਵੀ ਭਈ ਏਦਾਂ ਚੋਰ ਰਸਤੇ ਦੇ ਰਸਤੇ ਰਾਹੀਂ ਚਾਈਨਾ ਜੋ ਆ ਉਹ ਬਿਜ਼ਨਸ ਨਹੀਂ ਕਰ ਸਕਦਾ ਹੈਗਾ। ਚਾਈਨਾ ਤੇ ਰਸ਼ੀਆ ਅੱਜ ਕੱਲ੍ਹ ਕਾਫੀ ਕਲੋਜ਼ ਹੈਗੇ ਆ। ਸੋ ਹੁਣ ਵੀਅਤਨਾਮ ਨੂੰ ਯੂਐਸਏ ਵੱਲੋਂ ਆਪਣੇ ਕਲੋਜ਼ ਲਿਆਉਣਾ। ਸੋ ਇੱਕ ਵੀਅਤਨਾਮ ਵੀ ਫਿਰ ਚਾਈਨਾ ਵਾਲੇ ਉਹਨੂੰ ਇੱਕ ਤਰ੍ਹਾਂ ਨਾਲ ਦੁਸ਼ਮਣ ਮੁਲਕ ਵੱਲ ਵਾਂਗ ਹੀ ਸਮਝਣਗੇ। ਜੇ ਨਹੀਂ ਦੁਸ਼ਮਣ ਸਮਝਦੇ ਤਾਂ ਘੱਟੋ ਘੱਟ ਇਹ ਤਾਂ ਹੋਊਗਾ ਵੀ ਸਾਨੂੰ ਇਹਨਾਂ ਨੇ ਜਿਹੜਾ ਆ ਬੈਕ ਸਟੈਬ ਕੀਤਾ ਹੈਗਾ ਆ। ਹਨੋਈ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਤੰਬਰ 10 ਨੂੰ ਪਹੁੰਚ ਰਹੇ ਆ। ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਜਾਂ ਪ੍ਰੀਮੀਅਰ ਲੀ ਕੁਐਂਗ ਵੀਅਤਨਾਮੀ ਲੀਡਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣ ਜਾ ਰਹੇ ਆ। ਸੋ ਆਲ ਆਫ ਸਡਨ ਵੀਅਤਨਾਮ ਨੂੰ ਹੁਣ ਦੇਖੋ ਵੀ ਸਾਰੇ ਭੱਜ ਰਹੇ ਹੈਗੇ ਆ। ਵੀ ਇੱਕ ਟਾਈਮ ਦੇ ਉੱਤੇ ਵੀਅਤਨਾਮ ਦਾ ਹਾਲ ਸਾਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਅਮਰੀਕਾ ਨੇ ਉੱਥੇ ਨੁਕਸਾਨ ਝੱਲਿਆ ਜਦੋਂ ਵੀਅਤਨਾਮ ਦੇ ਵਿੱਚ ਵੀਅਤਨਾਮ ਵਾਰ ਲੜਾਈ ਹੋਈ। ਹੋਈ ਆ। ਜੀ, ਜੀ, ਬਹੁਤ ਸਾਰੇ ਜਿਹੜੇ ਉਸਦੇ ਵੈਟਰਨਸ ਮੌਜੂਦ ਨੇ। ਕਈਆਂ ਨੂੰ ਬਹਾਦਰੀ ਦੇ ਮੈਡਲ ਵੀ ਮਿਲੇ ਆ ਤੇ ਕਈ ਕੁਛ ਉੱਥੇ ਗਵਾ ਕੇ ਆ ਉਹ ਪਹੁੰਚੇ ਆ। ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਜਿਹੜਾ ਸ਼ੀ ਜਿੰਗਪਿੰਗ ਉਹਨੇ ਤਾਂ ਨਹੀਂ ਜਾਣਾ, ਪਰ ਉਹਦੀ ਥਾਂ ਦੇ ਉੱਤੇ ਕੋਈ ਲੀ ਕੁਐਨ ਜਿਹੜਾ ਆ ਉਹ ਕਹਿੰਦੇ ਵੀ ਲੀ ਜਿਹੜਾ ਆ ਇਹਨਾਂ ਦਾ ਵੀਅਤਨਾਮ ਦਾ ਉਹ ਉੱਥੇ ਜਿਹੜਾ ਜ਼ਰੂਰ ਜਾ ਰਿਹਾ ਆ। ਉਸ ਤੋਂ ਬਾਅਦ ਦੇ ਵਿੱਚ ਏਸ਼ੀਅਨ ਸਮਿਟ ਜਕਾਰਤਾ 'ਚ ਹੋਣੀ ਇੰਡੋਨੇਸ਼ੀਆ 'ਚ। ਉਹ ਮੰਗਲਵਾਰ ਤੋਂ ਵੀਰਵਾਰ ਤੱਕ ਆ। ਲੀ ਜਿਹੜਾ ਆ ਇਹਨਾਂ ਦਾ ਲੀ ਕੁਐਨ ਉਹ ਉੱਥੇ ਜਿਹੜਾ ਉਹ ਜ਼ਰੂਰ ਜਾ ਰਿਹਾ ਹੈਗਾ ਆ। ਸੋ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਅਮਰੀਕਾ ਚੀਨ ਦੇ ਉੱਤੇ ਹਰ ਇੱਕ ਪਾਸੋਂ ਦਬਾਅ ਪਾਉਣ ਦੀ ਇਸ ਟਾਈਮ ਕੋਸ਼ਿਸ਼ ਕਰ ਰਿਹਾ ਆ। ਨਾਲ ਦੇ ਨਾਲ ਵੈਸਟ ਦੇ ਵਿੱਚ G20 ਦੇ ਬ੍ਰਿਕਸ ਵਾਲੇ ਜਿਹੜੇ ਮੁਲਕਾਂ ਦੇ ਉੱਤੇ ਹੋਰ ਤਰੀਕੇ ਦੇ ਨਾਲ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਵੀ ਹੋਣਗੀਆਂ। ਦੇਖੋ ਕੀ ਹੁੰਦਾ ਹੈ, ਕਿਉਂਕਿ ਅਮਰੀਕਾ ਆਪਣੀ ਸਰਦਾਰੀ ਆਬਵੀਅਸਲੀ ਉਹ ਇਸ ਪੂਰੇ ਮਾਮਲੇ 'ਚ ਗਵਾਉਣਾ ਨਹੀਂ ਚਾਹੁੰਦਾ ਵੀ ਸਾਡਾ ਡਾਲਰ ਆ ਉਹ ਚੱਲਦਾ ਹੀ। ਜੀ। ਅਮਰੀਕਾ ਦਾ ਇੱਕ ਬਹੁਤ ਹੀ ਮਸ਼ਹੂਰ ਸਿੰਗਰ ਸਟੀਵ ਹਾਰਵੈਲ ਜਿਹਨ ਕੋ-ਫਾਊਂਡ ਕੀਤਾ ਸੀ ਬੈਂਡ ਸਮੈਸ਼ ਮਾਊਥ 1994 ਦੇ ਵਿੱਚ। ਉਹ ਅੱਜ 56 ਸਾਲਾਂ ਦਾ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਇਹ ਉਹਨਾਂ ਦਾ ਜਿਹੜਾ ਮੈਨੇਜਰ ਆ ਰੋਬਰਟ ਹੇਜ਼ ਉਹਨਾਂ ਨੇ ਕਨਫਰਮ ਕੀਤਾ ਹੈ। ਬਹੁਤ ਹੀ ਪੋਪੂਲਰ ਮਜੀਸ਼ੀਅਨ ਸੀ। ਉਹਦੇ ਹਿੱਟਸ ਜਿਹੜੇ ਆ ਆਲ ਸਟਾਰ, ਆਈ ਐਮ ਬਲੀਵਰ, ਇਹ ਇਦਾਂ ਦੇ ਜਿਹੜੇ ਉਹਦੇ ਹਿੱਟ ਗਾਣੇ ਸੀਗੇ। ਆਪਣੇ ਹੀ ਘਰ ਬੋਇਸ ਈਡਾਹੋ ਦੇ ਵਿੱਚ ਉਹਦੀ ਜਿਹੜੀ ਆ ਮੌਤ ਹੋ ਗਈ ਹੈ। ਜੀ, ਇੱਕ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਅੱਗੇ ਹੋਰ ਖਬਰਾਂ ਕੀ ਚੱਲ ਰਿਹਾ ਆ ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰਾਂਗੇ। ਨਾਰਥ ਕੋਰੀਆ ਦਾ ਨਿਊਕਲੀਅਰ ਮਿਜ਼ਾਈਲ ਅਟੈਕ ਨੂੰ ਲੈ ਕੇ ਸਿਮੂਲੇਸ਼ਨ ਉਹ ਕੀ ਆਖਦੀ ਆ। ਅਫਰੀਕਾ ਦੇ ਮੁਲਕ ਗਬੋਨ ਦੇ ਵਿੱਚ ਕੀ ਲੇਟੈਸਟ ਅਪਡੇਟ ਆ ਰਹੀ ਆ ਉਸ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਵੱਧਦੇ ਜਾਈਏ, ਆਪਾਂ ਗਬੋਨ ਮੁਲਕ ਦਾ ਜਿਹੜਾ ਉਹ ਦੱਸਿਆ ਸੀ, ਸੈਂਟਰਲ ਅਫਰੀਕਾ ਦੇ ਵਿੱਚ ਇੱਕ ਅਜਿਹਾ ਮੁਲਕ ਜਿੱਥੇ ਇਸ ਟਾਈਮ ਕੂਪ ਹੋਇਆ ਸੀਗਾ। ਪਿਛਲੇ 56 ਸਾਲਾਂ ਤੋਂ ਇੱਕ ਪਰਿਵਾਰ ਉੱਥੇ ਸੱਤਾ ਦੇ ਵਿੱਚ ਸੀਗਾ ਤੇ ਉਸ ਨੂੰ ਇਵੈਂਚੁਅਲੀ ਬਦਲਿਆ ਗਿਆ ਤੇ ਹੁਣ ਕਹਿੰਦੇ ਵੀ ਜਿਹੜਾ ਗਬੋਨ ਦਾ ਕੂਪ ਲੀਡਰ ਸੀਗਾ ਨਗੂਮਾ, ਉਸ ਨੂੰ ਇਸ ਟਾਈਮ ਟ੍ਰਾਂਜੀਸ਼ਨਲ ਹੈੱਡ ਆਫ ਸਟੇਟ ਦੇ ਵਜੋਂ ਸਹੁੰ ਉੱਥੇ ਚੁਕਾ ਦਿੱਤੀ ਗਈ ਆ। ਉੱਥੇ ਦੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਦੇ ਵਿੱਚ ਗਬੋਨ ਦੀ ਰਾਜਧਾਨੀ ਲਿਬਰੇਵਿਲ, ਉੱਥੇ ਇਹ ਸਾਰਾ ਕੁਝ ਹੋਇਆ ਤੇ ਕਹਿੰਦੇ ਵੀ ਉੱਥੇ ਨੇ ਇਹ ਵੀ ਵਚਨ ਦਿੱਤਾ ਵੀ ਇੱਥੇ ਅਸੀਂ ਬਹੁਤ ਹੀ ਕ੍ਰੈਡੀਬਲ ਇਲੈਕਸ਼ਨਸ ਉਹ ਕਰਵਾਈਆਂ ਜਾਣਗੀਆਂ। ਸੋ ਇਹ ਜਨਰਲ ਆਰਮੀ ਦਾ ਇਹ ਜਨਰਲ ਆ ਜਿਸ ਨੇ ਹੁਣ ਉੱਥੇ ਸਹੁੰ ਚੱਕੀ ਹੈਗੀ ਆ। ਸੋ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਅਲੀ ਬੋਂਗੋ ਓਂਡਿੰਬਾ, ਉਸ ਨੂੰ ਇਵੈਂਚੁਅਲੀ ਜਿਹੜਾ ਆ ਉਹ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਇਸ ਨੇ ਮੌਜੂਦਾ ਰਾਸ਼ਟਰਪਤੀ ਦਾ ਜਿਹੜਾ ਪਿਓ ਰਿਹਾ ਆ, ਉਹ ਵੀ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰਿਹਾ ਸੀ। ਉਸ ਦੇ ਬਾਡੀਗਾਰਡ ਦੇ ਵਜੋਂ ਕੰਮ ਕਰਦਾ ਰਿਹਾ ਸੀ। ਜੀ, ਅਗਲੀ ਖਬਰ ਵਿੱਚ ਚਲੀਏ ਜੋ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ। ਕੈਲੀਫੋਰਨੀਆ ਨੂੰ ਅੱਜ ਕੱਲ੍ਹ ਮਾਰ ਬਹੁਤ ਪਈ ਹੋਈ ਹੈਗੀ ਆ ਕ੍ਰਾਈਮ ਨੂੰ ਲੈ ਕੇ, ਉਹ ਵੀ ਆਪਾਂ ਬਾਅਦ 'ਚ ਡਿਸਕਸ ਕਰਨਾ। ਇੱਕ ਜਿਹੜਾ ਹੋਰ ਵੱਡਾ ਮੇਜਰ ਕੈਲੀਫੋਰਨੀਆ ਨੂੰ ਥ੍ਰੈਟ ਆ ਰਾਈਟ ਨਾਓ, ਉਹ ਹੈਗਾ ਅੱਗ ਦਾ। ਕਹਿੰਦੇ ਵੀ ਕਲਾਈਮੇਟ ਚੇਂਜ ਦੇ ਨਾਲ ਵਾਈਲਡ ਫਾਇਰ ਜੋ ਗਰੋਥ ਆ,
ਕੈਲੀਫੋਰਨੀਆ 'ਚ 25% ਇਨਕਰੀਜ਼ ਹੋਈ ਆ। ਇਹ ਬਹੁਤ ਵੱਡਾ ਨੰਬਰ ਹੈਗਾ। ਲਾਸ ਐਂਜਲਸ ਟਾਈਮਜ਼ ਨੇ ਅੱਜ ਇੱਕ ਸਪੈਸ਼ਲ ਰਿਪੋਰਟ ਕੈਲੀਫੋਰਨੀਆ ਦੇ ਕਲਾਈਮੇਟ ਚੇਂਜ ਕਰਕੇ ਅੱਗਾਂ ਨੂੰ ਲੈ ਕੇ ਜੋ ਛਾਪੀ ਹੈਗੀ ਆ। ਕਹਿੰਦੇ ਵੀ ਐਮਿਸ਼ਨ ਰਿਡਕਸ਼ਨਸ ਦਾ ਬਹੁਤ ਘੱਟ ਅਸਰ ਪਿਆ ਹੈਗਾ। ਇਹ ਪੈਟਰਿਕ ਟੀ ਬਰਾਊਨ ਆ, ਕੋ-ਡਾਇਰੈਕਟਰ ਕਲਾਈਮੇਟ ਤੇ એનર્ਜੀ ਟੀਮ ਦੇ ਬ੍ਰੇਕ ਥਰੂ ਇੰਸਟੀਚਿਊਟ, ਜੋ ਬਰਕਲੇ ਬੇਸਡ ਥਿੰਕ ਟੈਂਕ ਹੈਗਾ। ਪਹਿਲਾਂ ਵੀ ਕਹਿੰਦੇ ਸਟੱਡੀਜ਼ ਤਾਂ ਬਹੁਤ ਸਾਰੀਆਂ ਹੋਈਆਂ ਹੈਗੀਆਂ। ਅਲਟੀਮੇਟਲੀ ਜੋ ਫਿਊਲ ਆ ਉਸ ਨੂੰ ਸਾਨੂੰ ਬੰਦ ਕਰਨਾ ਪਊਗਾ। ਰਿਸਰਚਰਸ ਨੇ ਐਨਾਲਾਈਜ਼ ਕੀਤਾ 18,000 ਦੇ ਕਰੀਬ ਜੋ ਅੱਗਾਂ ਲੱਗੀਆਂ ਕੈਲੀਫੋਰਨੀਆ ਦੇ ਵਿੱਚ 2003 ਤੋਂ ਲੈ ਕੇ 2020 ਤੱਕ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੀ ਯੂਜ਼ ਕੀਤਾ ਉਹਨਾਂ ਨੇ। ਮਾਡਲਸ ਵੀ ਬਹੁਤ ਸਾਰੇ ਤਿਆਰ ਕੀਤੇ ਆ ਵੀ ਕੀ ਰਿਲੇਸ਼ਨਸ਼ਿਪ ਟੈਂਪਰੇਚਰ ਤੇ ਐਕਸਟ੍ਰੀਮ ਫਾਇਰ ਗਰੋਥ ਦੇ ਵਿੱਚ ਹੈਗਾ। 10,000 ਏਕੜ ਪਰ ਡੇ ਦੇ ਹਿਸਾਬ ਨਾਲ ਅੱਗਾਂ ਜਿਹੜੀਆਂ ਆ ਪਿਛਲੇ ਸਮੇਂ 'ਚ ਸੜੀਆਂ ਹੈਗੀਆਂ। ਇੰਨੀ ਤੇਜ਼ੀ ਦੇ ਨਾਲ ਜੋ ਅੱਗਾਂ ਲੱਗੀਆਂ ਸੀਗੀਆਂ। ਸੋ ਕਲਾਈਮੇਟ ਚੇਂਜ ਨੇ ਇਹ ਜੋ ਸਾਰਾ ਕੁਝ ਕੀਤਾ ਹੈਗਾ। ਤੇ ਕੈਲੀਫੋਰਨੀਆ ਇਸ ਵੇਲੇ ਬਹੁਤ ਹੀ ਖਤਰਨਾਕ ਮੋੜ ਤੇ ਆ ਵਾਈਲਡ ਫਾਇਰ ਨੂੰ ਲੈ ਕੇ। ਇੰਸ਼ੋਰੈਂਸ ਕੰਪਨੀਆਂ 90% ਦੇ ਕਰੀਬ ਕੈਲੀਫੋਰਨੀਆ ਨੂੰ ਛੱਡ ਚੁੱਕੀਆਂ ਆ ਜਾਂ ਨਵਾਂ ਬਿਜ਼ਨਸ ਨਹੀਂ ਲਿਖਣਾ ਚਾਹੁੰਦੀਆਂ ਹੈਗੀਆਂ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਏਆਈ ਨੂੰ ਗੁੱਡ ਮਾਡਲਸ ਬਣਾਉਣ ਦੇ ਲਈ। ਕਿਸ ਤਰ੍ਹਾਂ ਜੋ ਇਹ ਕਲਾਈਮੇਟ ਚੇਂਜ ਹੋਣ ਕਰਕੇ ਅੱਗਾਂ ਤੋਂ ਬਚਣਾ ਤਾਂ ਔਖਾ ਆ, ਵੀ ਘਟਾਇਆ ਕਿਸ ਤਰ੍ਹਾਂ ਜਾ ਸਕਦਾ ਹੈਗਾ। 40% ਜੋ ਅੱਗਾਂ ਲੱਗਦੀਆਂ ਹੈਗੀਆਂ ਵੈਸਟਰਨ ਏਰੀਏ ਦੇ ਵਿੱਚ, ਵੈਸਟਰਨ ਯੂਐਸਏ ਦੇ ਵਿੱਚ, ਜਿਹਦੇ 'ਚ ਆਪਾਂ ਕੈਲੀਫੋਰਨੀਆ ਵਾਲੇ ਆਉਂਦੇ ਆ, ਉਹਨਾਂ ਦਾ ਟਰੇਸ ਬੈਕ ਜੋ ਆ ਉਹ ਕਾਰਬਨ ਅਮਿਸ਼ਨਸ ਹੈਗਾ ਆ। ਕਾਰਬਨਸ ਅਮਿਸ਼ਨ ਸਭ ਤੋਂ ਵੱਡਾ ਕਾਰਨ ਆ ਕਲਾਈਮੇਟ ਚੇਂਜ ਦਾ। 2018 ਦੇ ਵਿੱਚ ਕੈਂਪ ਫਾਇਰ ਜੋ ਲੱਗੀ ਸੀ, ਉਹ ਉੱਥੇ ਵੈਜੀਟੇਸ਼ਨ ਬੜੀ ਇਕੱਠੀ ਸੀਗੀ। 80 ਏਕੜ ਪਰ ਮਿੰਟ ਦੇ ਹਿਸਾਬ ਨਾਲ ਅੱਗ ਲੱਗ ਰਹੀ ਸੀ, ਕਿਉਂਕਿ ਇੰਨੀ ਜ਼ਿਆਦਾ ਵੈਜੀਟੇਸ਼ਨ ਜੀ, ਇਕੱਠੀ ਜੀ। ਹੋਈ ਸੀ। ਸੋ ਇਸ ਸਾਲ ਜੋ ਆ ਸਿਚੁਏਸ਼ਨ ਹੋਰ ਵੀ ਵਰਸਟ ਆ। ਕਾਰਨ ਉਹਦਾ ਇਹ ਆ ਵੀ ਬਹੁਤ ਜ਼ਿਆਦਾ ਮੀਂਹ ਪਿਆ, ਉਹਦੇ ਨਾਲ ਵੈਜੀਟੇਸ਼ਨ ਬਹੁਤ ਫੈਲੀ ਹੋਈ ਹੈ। ਬਿਲਕੁਲ। ਸੋ ਚਾਹੇ ਇਹ ਛੁੱਟੀਆਂ ਦੇ ਦਿਨ ਆਉਂਦੇ ਆ, ਚਾਹੇ ਜਿੱਦਾਂ ਵੀ ਆ, ਸਭ ਨੂੰ ਇਹਦੇ ਵਿੱਚ ਕਾਫੀ ਜ਼ਿਆਦਾ ਧਿਆਨ ਜ਼ਰੂਰ ਰੱਖਣ ਦੀ ਜ਼ਰੂਰਤ ਹੁੰਦੀ ਆ ਵੀ ਆਪਾਂ ਕਿੱਦਾਂ ਆਲੇ ਦੁਆਲੇ ਨੂੰ, ਆਪਣੇ ਨੂੰ, ਨੇਬਰਹੁੱਡ ਨੂੰ, ਇਹ ਸਾਰੀ ਚੀਜ਼ ਨੂੰ ਜਿਹੜਾ ਉਹ ਸੇਫ ਰੱਖਣਾ ਹੈ। ਖਾਸ ਕਰਕੇ ਵਾਈਲਡ ਫਾਇਰਸ ਤੋਂ ਲੈ ਕੇ 2 ਸਾਲ ਪਹਿਲਾਂ ਹੀ ਆ ਕੈਲੀਫੋਰਨੀਆ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਏਕੜ ਜਿਹੜੇ ਆ ਉਹ ਸੜੇ ਸੀ। ਉਹ ਸੜੇ ਤੇ ਸੜੇ, ਲੋਕਾਂ ਦੀਆਂ ਮੌਤਾਂ ਤੇ ਬਹੁਤ ਜ਼ਿਆਦਾ ਮਾਲੀ ਨੁਕਸਾਨ ਵੀ ਉਸ ਦੇ ਵਿੱਚ ਹੋਇਆ ਸੀ। ਸੋ ਇੱਦਾਂ ਦਾ ਜਿਹੜਾ ਮਸਲਾ ਨਾ ਦੁਹਰਾਇਆ ਜਾਵੇ, ਇਸ ਲਈ ਸਾਰਿਆਂ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਜੋ ਕਰ ਸਕਦੇ ਆ ਵੀ ਭਾਈ ਉਹ ਜ਼ਰੂਰ ਕਰਤਾ ਜਾਵੇ। ਅਗਲੀ ਗੱਲ ਕਰਦੇ ਜਾਈਏ। ਨਾਰਥ ਕੋਰੀਆ ਨੇ ਕਹਿੰਦਾ ਆ, ਉਹ ਦਾਅਵਾ ਕਰ ਰਹੇ ਆ ਵੀ ਅਸੀਂ ਜਿਹੜੇ ਨਿਊਕਲੀਅਰ ਮਿਜ਼ਾਈਲ ਅਟੈਕ ਆ ਉਸ ਦੀ ਸਿਮੂਲੇਸ਼ਨ ਕੀਤੀ ਆ, ਤੇ ਨਾਲ ਹੀ ਉਹਨਾਂ ਨੇ ਅਟੈਕ ਦੀ ਜਿਹੜੀ ਆ ਵਾਰਨਿੰਗ ਆ, ਚੇਤਾਵਨੀ ਦਿੱਤੀ ਆ ਯੂਐਸ ਨੂੰ ਵੀ ਨਿਊਕਲੀਅਰ ਵਾਰ ਦਾ ਜਿਹੜਾ ਡੇਂਜਰ ਆ ਉਹ ਬਰਕਰਾਰ ਰਹੇਗਾ। ਕਹਿੰਦੇ ਵੀ ਨਾਰਥ ਕੋਰੀਆ ਕਹਿੰਦੇ ਵੀ ਅਸੀਂ ਕਈ ਜਿਹੜੀਆਂ ਕਰੂਜ਼ ਮਿਜ਼ਾਈਲਸ ਆ ਉਹਨਾਂ ਨੂੰ ਲਾਂਚ ਕੀਤਾ ਸੀ, ਜਿਨ੍ਹਾਂ ਦੇ ਵਿੱਚ ਮੌਕ ਨਿਊਕਲੀਅਰ ਵਾਰਹੈਡ ਯਾਨੀ ਕਿ ਨਕਲੀ ਨਿਊਕਲੀਅਰ ਵਾਰਹੈਡਸ ਦੀ ਸ਼ਮਤਾ ਦੇ ਨਾਲ ਉਸ ਨੂੰ ਘੱਲਿਆ ਸੀਗਾ। ਉੱਥੇ ਦਾ ਜਿਹੜਾ ਸਟੇਟ ਮੀਡੀਆ ਹੈਗਾ ਆ KCNA, ਉਹਨਾਂ ਨੇ ਇਸ ਦੇ ਵਿੱਚ ਦੱਸਿਆ, ਉਹਨਾਂ ਨੇ ਕਿਹਾ ਵੀ ਜਿਹੜੀ ਇਹ ਅਭਿਆਸ ਕੀਤਾ ਗਿਆ ਆ, ਐਕਸਰਸਾਈਜ਼ ਕੀਤੀ ਆ, ਇਹ ਟੈਕਟੀਕਲ ਨਿਊਕਲੀਅਰ ਅਟੈਕ ਦਾ ਜਿਹੜਾ ਆ ਉਹਨਾਂ ਨੇ ਤਿਆਰੀ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਐਕਸਰਸਾਈਜ਼ ਅਭਿਆਸ ਬੇਸਿਕਲੀ ਅਸੀਂ ਆਪਣੇ ਦੁਸ਼ਮਣਾਂ ਨੂੰ ਚੇਤਾਵਨੀ ਦੇ ਤੌਰ ਦੇ ਉੱਤੇ ਦੱਸ ਰਹੇ ਹਾਂ ਵੀ ਜੇ ਅਸਲ ਦੇ ਵਿੱਚ ਨਿਊਕਲੀਅਰ ਵਾਰ ਦਾ ਡੇਂਜਰ ਜਿਹੜਾ ਰਿਹਾ ਤਾਂ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ, ਅਸੀਂ ਰੁਕਾਂਗੇ ਨਹੀਂ। ਇਸ ਦੇ ਨਾਲ ਉਹਨਾਂ ਨੇ ਸਾਊਥ ਕੋਰੀਆ ਦੇ ਬਾਬਤ ਇਹ ਕਿਹਾ ਵੀ ਜਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਗੁਆਂਢੀ ਮੁਲਕ ਆ ਉਹ ਇੱਕ ਖਤਰਨਾਕ ਰੂਪ ਅਖਤਿਆਰ ਕਰ ਰਿਹਾ ਹੈ ਕਨਫਰੰਟ੍ਰੇਸ਼ਨ ਕਰਨ ਦੇ ਲਈ, ਤੇ ਯੂਐਸ ਦੇ ਕਹਿ ਲਓ ਵੀ ਥਾਪੜੇ ਦੇ ਨਾਲ, ਜਿਹਨੂੰ ਇਨਫੈਕਟ ਯੂਐਸ ਨੇ ਕਹਿੰਦੇ ਇੱਕ ਵਾਰੀ ਬਿਟਰੇ ਵੀ ਕੀਤਾ ਆ। ਗੈਂਗਸਟਰਸ ਆਫ ਰਿਪਬਲਿਕ ਆਫ ਕੋਰੀਆ ਵੀ ਉਹਨਾਂ ਨੇ ਇਹਨਾਂ ਨੂੰ ਆਖ ਦਿੱਤਾ। ਸੋ ਹੁਣ ਅੱਗੇ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਆ। ਮਿਜ਼ਾਈਲ ਕਹਿੰਦੇ ਵੀ ਜਿਸ ਦੀ ਇਹਨਾਂ ਨੇ ਸਿਮੂਲੇਸ਼ਨ ਕੀਤੀ ਆ, ਉਹ ਪੈਟਰਨ 8 ਦੇ ਵਿੱਚ ਉਸ ਦਾ ਫਲਾਈਟ ਟਰੈਕ ਰਿਹਾ, ਜਿਸ ਦੇ ਵਿੱਚ 1500 ਕਿਲੋਮੀਟਰ
ਦਾ ਉਸ ਨੇ ਡਿਸਟੈਂਸ ਤੈਅ ਕੀਤਾ ਤਕਰੀਬਨ 7 ਤੋਂ 8 ਸੈਕਿੰਡ ਦੇ ਦਰਮਿਆਨ। ਸੋ 150 ਮੀਟਰ ਦੀ ਉਚਾਈ ਦੇ ਉੱਤੇ ਇਸ ਜਿਹੜੀ ਮਿਜ਼ਾਈਲ ਆ ਉਸ ਨੂੰ ਇਹਨਾਂ ਨੇ ਉਡਾਇਆ ਸੀਗਾ। ਉਸ ਦਾ ਜਿਹੜੀ ਇਹ ਟੈਸਟਿੰਗ ਇਹ ਕੀਤੀ ਆ। ਸੋ ਇਸ ਨੂੰ ਲੈ ਕੇ ਹਿਲਜੁਲ ਹੋਣੀ ਸੁਭਾਵਿਕ ਸੀਗੀ। ਉੱਧਰ ਕਹਿੰਦੇ ਵੀ ਯੂਐਸ ਤੇ ਸਾਊਥ ਅਫਰੀਕਾ ਨੇ ਆਉਂਦੇ ਬੁੱਧਵਾਰ ਨੂੰ ਜਿਹੜੇ ਲਾਈਵ ਫਾਇਰ ਐਕਸਰਸਾਈਜ਼ਿਸ ਜਿਹੜਾ ਉਹਨਾਂ ਨੇ ਵੀ ਫੌਜੀ ਅਭਿਆਸ ਕੀਤੇ ਹੈਗੇ ਆ। ਸੌਰੀ, ਜਿਹੜੇ ਬੀਤ ਚੁੱਕਾ ਵਾ ਬੁੱਧਵਾਰ ਸੀ ਉਸ ਤੋਂ ਉਸ ਦਿਨ, ਤੇ ਜਿਸ ਦੇ ਵਿੱਚ ਯੂਐਸ ਦੇ ਕਮਾਂਡਰ ਤੇ ਸਾਊਥ ਕੋਰੀਅਨ ਕਮਾਂਡਰਸ ਕਹਿ ਰਹੇ ਸੀਗੇ ਵੀ ਇਹ ਸਾਡਾ ਬਹੁਤ ਹੀ ਮਜ਼ਬੂਤ ਮਿਲਟਰੀ ਅਲਾਇੰਸ ਹੈਗਾ ਆ ਪੂਰੀ ਦੁਨੀਆ ਭਰ ਦੇ ਵਿੱਚ। ਸੋ ਇੱਕ ਇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਨਾਰਥ ਕੋਰੀਅਨ ਜਿਹੜੇ ਅਭਿਆਸ ਹੋਏ ਆ ਹਰਜੋਤ ਸਿੰਘ ਜੀ, ਉਹਨਾਂ ਵਿੱਚ 2 ਵੈਸਟਰਨ ਮੀਡੀਆਜ਼ ਨੂੰ ਬੁਲਾਇਆ ਗਿਆ ਸੀਗਾ ਦਿਖਾਉਣ ਦੇ ਲਈ ਵੀ ਅਸੀਂ ਇਸ ਤਰੀਕੇ ਦੇ ਨਾਲ ਤਿਆਰੀ ਜਿਹੜੀ ਉਹ ਕਰ ਰਹੇ ਹਾਂ। ਅਗਲੀ ਖਬਰ ਵੱਲ ਚੱਲੀਏ। ਤੁਸੀਂ ਦੇਖਿਆ ਹੋਊਗਾ ਵੀ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਸਾਰਾ ਜੋ ਖਾਸ ਕਰਕੇ ਇੰਡੀਆ ਦਾ ਮੀਡੀਆ, ਪੰਜਾਬੀ ਮੀਡੀਆ ਵੀ ਬੜਾ ਰੌਲਾ ਪਾ ਰਿਹਾ ਵੀ ਜੀ ਲੋਕ ਆ ਉਹ ਕੈਨੇਡਾ ਤੋਂ, ਅਮਰੀਕਾ ਤੋਂ ਵਾਪਸ ਆਉਣੇ ਸ਼ੁਰੂ ਹੋ ਗਏ, ਇੰਡੀਆ ਬੜੀ ਤਰੱਕੀ ਤੇ ਆ। ਹੁਣ ਤੁਹਾਡੀ ਇੱਕ ਹੋਰ ਸੁਪਰ ਪਾਵਰ ਦੀ ਮੈਂ ਗੱਲਬਾਤ ਕਰਦਾ, ਜਿਹਦੀ ਅੱਜ ਵਾਲ ਸਟਰੀਟ ਜਰਨਲ ਨੇ ਬੜੀ ਤਕੜੀ ਰਿਪੋਰਟ ਉਹਦੇ ਸੰਬੰਧ 'ਚ ਲਿਖੀ ਹੈਗੀ ਆ। ਉਹ ਜੋ ਬਹੁਤ ਸਾਰੇ ਆਪਣੇ ਕਾਮਰੇਡ ਭਰਾ ਕਹਿੰਦੇ ਆ ਵੀ ਚਾਈਨਾ ਵਾਲੇ ਸੁਪਰ ਪਾਵਰ ਬਣ ਜਾ ਰਹੇ ਆ, ਉਹਦੀ ਤੁਹਾਨੂੰ ਸਟੋਰੀ ਸਾਂਝੀ ਕਰਦੇ ਆ। ਚਾਈਨਾ ਦੇ ਵਿੱਚ ਡੀਫਲੇਸ਼ਨ ਲੈ ਕੇ ਤੇ ਪ੍ਰੋਪਰਟੀ ਕ੍ਰਾਈਸਿਸ ਨੂੰ ਲੈ ਕੇ ਇੰਨਾ ਜ਼ਿਆਦਾ ਬ੍ਰੇਨ ਡਰੇਨ ਹੋ ਗਿਆ। ਕਹਿੰਦੇ ਵੀ ਚਾਈਨਾ ਦੀ ਇਕਨੋਮੀ ਨੂੰ ਬਿਗੇਸਟ ਥ੍ਰੈਟ ਉਹਨਾਂ ਦੇ ਬ੍ਰੇਨ ਡਰੇਨ ਤੇ ਅਮੀਰ ਲੋਕਾਂ ਤੋਂ ਆ, ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਾਈਨਾ ਨੂੰ ਛੱਡ ਕੇ ਨਾਰਥ ਅਮਰੀਕਾ 'ਚ ਮੂਵ ਹੋ ਰਿਹਾ। ਕਹਿੰਦੇ ਟੈਨਸ ਆਫ ਥਾਊਜ਼ੈਂਡਸ ਆਫ ਵੈਲਥੀ ਪੀਪਲ ਉਹ ਮੁਲਕ ਨੂੰ ਛੱਡ ਰਹੇ ਹੈਗੇ ਆ। ਕਾਰਨ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਹਿੰਦੇ ਵੀ ਕੋਵਿਡ ਦੇ ਦੌਰਾਨ 3 ਸਾਲ ਲਗਭਗ ਉੱਥੇ ਜੋ ਲੋਕਡਾਊਨ ਰਿਹਾ ਤੇ ਬੀਜਿੰਗ ਹਜੇ ਵੀ ਸਰਵਾਈਵ ਕਰ ਰਿਹਾ, ਸਟਰਗਲ ਕਰ ਰਿਹਾ ਵੀ ਕਿੱਦਾਂ ਅਸੀਂ ਗਰੋਥ ਕਰਨੀ ਆ, ਡੀਫਲੇਸ਼ਨ ਨੂੰ ਕਿੱਦਾਂ ਸਟਾਪ ਕਰਨਾ ਹੈਗਾ। ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਕ੍ਰਾਈਸਿਸ ਇਸ ਟਾਈਮ ਪ੍ਰੋਪਰਟੀ ਸੈਕਟਰ ਦਾ, ਵੀ ਇੰਨੀ ਜ਼ਿਆਦਾ ਜਿਹੜੀ ਵੈਲਿਊ ਡਿੱਗ ਗਈ ਆ, ਕੋਈ ਖਰੀਦ ਹੀ ਨਹੀਂ ਰਿਹਾ, ਚਾਹੇ ਉਹ ਕਮਰਸ਼ੀਅਲ ਪ੍ਰਾਪਰਟੀ ਆ, ਚਾਹੇ ਉਹ ਘਰ ਹੈਗੇ ਆ। 9,000 ਦੇ ਕਰੀਬ ਹਾਈ ਨੈਟ ਵਰਥ ਜੋ ਇੰਡੀਵਿਜੂਅਲਸ ਆ, ਜਿਨ੍ਹਾਂ ਦੀ ਫੋਰਚੂਨ $1 ਮਿਲੀਅਨ ਤੋਂ ਉੱਪਰ ਆ, ਉਹ ਚਾਈਨਾ ਨੂੰ ਛੱਡ ਚੁੱਕੇ ਹੈਗੇ ਆ ਪਿਛਲੇ ਕੁਝ ਸਾਲਾਂ ਦੇ ਦੌਰਾਨ। ਜੀ 2018 ਤੋਂ ਲੈ ਕੇ ਚਾਈਨੀਜ਼ ਜੇ ਮਿਲੀਅਨੀਅਰ ਦੀ ਗੱਲ ਕਰਦੇ ਜਾਈਏ, 13,500 ਮਿਲੀਅਨੀਅਰਸ ਚਾਈਨਾ ਦੇ ਉਹ ਚਾਈਨਾ ਨੂੰ ਛੱਡ ਚੁੱਕੇ ਹੈਗੇ ਆ। ਇਹ ਇੱਕ ਹੈਨਲੀ ਪਾਰਟਨਰਸ ਕਰਕੇ, ਨਿਊ ਵਰਲਡ ਵੈਲਥ ਕਰਕੇ ਆਰਗੇਨਾਈਜੇਸ਼ਨਸ ਆ, ਇਹ ਉਹਨਾਂ ਨੇ ਜਿਹੜਾ ਸਰਵੇ ਕੀਤਾ ਹੈਗਾ। ਇੱਕ ਕਾਰਨ ਉਹਦਾ ਇਹ ਵੀ ਆ ਵੀ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਨੇ ਕ੍ਰੈਕ ਡਾਊਨ ਕੀਤਾ ਬਹੁਤ ਸਾਰੇ ਬਿਜ਼ਨੈਸਿਸ 'ਚ, ਜਿਹਦੇ ਵਿੱਚ ਅਲੀ ਬਾਬਾ ਦਾ ਫਾਊਂਡਰ ਜੈਕ ਮਾ ਵੀ ਸੀ। ਉਹਨੂੰ ਕਈ ਮਹੀਨੇ ਉਹਨਾਂ ਨੇ ਹਾਊਸ ਅਰੈਸਟ ਦੇ ਵਿੱਚ ਹੀ ਰੱਖਿਆ ਗਿਆ। ਉਹਦੇ ਤੇ ਇਦਾਂ ਦੀਆਂ ਰੈਗੂਲੇਸ਼ਨਸ ਲਾਈਆਂ ਗਈਆਂ ਵੀ ਜਿਹੜੀ ਅਲੀ ਬਾਬਾ ਕੰਪਨੀ ਆ, ਉਸਨੇ $1 ਟ੍ਰਿਲੀਅਨ ਉਹਨਾਂ ਦਾ ਵਾਈਪ ਆਊਟ ਹੋ ਗਿਆ ਮਾਰਕੀਟ ਚੋਂ, ਖਾਸ ਕਰਕੇ ਬਿਗ ਟੈਕ ਫਰਮ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਆ। ਸੋ ਚਾਈਨੀਜ਼ ਮੂਲ ਦੇ ਲੋਕ, ਚਾਹੇ ਉਹ ਬਹੁਤ ਪੜ੍ਹੇ ਲਿਖੇ ਆ, ਚਾਹੇ ਉਹ ਅਮੀਰ ਆ, ਨਾਰਥ ਅਮਰੀਕਾ ਤੇ ਵੈਸਟਰਨ ਯੂਰਪ ਨੂੰ ਮੂਵ ਹੋ ਰਹੇ ਆ ਪੋਲੀਟੀਕਲ ਅਨਸਟੇਬਿਲਿਟੀ ਕਰਕੇ। ਬਾਕੀ ਇਕਨੋਮੀ ਜੋ ਉੱਥੇ ਦੀ ਆ, ਕਹਿੰਦੇ ਵੀ ਜਿਹੜਾ ਬ੍ਰੇਨ ਡਰੇਨ ਹੁੰਦਾ ਹੈ, ਇਹ ਇੱਕ ਬਹੁਤ ਵੱਡੀ ਬੈਡ ਨਿਊਜ਼ ਹੁੰਦੀ ਆ ਉਸ ਮੁਲਕ ਦੇ ਲਈ, ਕਿਉਂਕਿ ਸਾਰਾ ਕੁਝ ਉੱਥੋਂ ਉਹ ਚਲੇ ਜਾਂਦਾ। ਕਿਉਂਕਿ ਇੱਕ ਕਿਸੇ ਵੀ ਐਂਟਰਪ੍ਰੈਨਿਓਰ ਨੇ ਪਤਾ ਨਹੀਂ ਕਿੱਡੀ ਕੁ ਵੱਡੀ ਉੱਥੇ ਕੰਪਨੀ ਸੈਟਅਪ ਕਰਨੀ, ਜਿਹਦੇ ਨਾਲ ਜੌਬਸ ਮਿਲਣੀਆਂ ਆ, ਉੱਥੇ ਦੀ ਇਕਨੋਮੀ ਬਦਲਣੀ ਹੈਗੀ ਆ। ਸੋ ਇਹ ਬਹੁਤ ਵੱਡਾ ਅਸਰ ਜਿਹੜਾ ਆ ਚਾਈਨਾ ਦੇ ਉੱਤੇ ਪੈ ਰਿਹਾ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜੀ, ਯੂਕਰੇਨ ਤੋਂ ਆ ਰਹੀ ਹੈ ਖਬਰ। ਯੂਕਰੇਨ ਦੇ ਜਿਹੜੇ ਜ਼ੇਲੈਂਸਕੀ ਆ ਉੱਥੇ ਦੇ ਰਾਸ਼ਟਰਪਤੀ ਹੈ, ਉਹਨਾਂ ਨੇ ਆਪਣਾ ਜਿਹੜਾ ਡਿਫੈਂਸ ਮਿਨਿਸਟਰ ਆ ਉਸ ਨੂੰ ਫਾਇਰ ਕਰ ਦਿੱਤਾ। 550 ਤੋਂ ਦਿਨ ਤੋਂ ਵੱਧ ਹੋ ਚੁੱਕੇ ਆ ਜਿਹੜੀ ਵਾਰ ਚੱਲ ਰਹੀ ਆ ਯੂਕਰੇਨ ਅਤੇ ਰੂਸ ਦੇ ਦਰਮਿਆਨ। ਉਸ ਦੇ ਵਿੱਚ ਇਹ ਦਾਅਵਾ ਕਰਦੇ ਹੋਏ ਜ਼ੇਲੈਂਸਕੀ ਨੇ ਆਪਣੇ ਮੌਜੂਦਾ ਡਿਫੈਂਸ ਮਿਨਿਸਟਰ ਨੂੰ ਕੱਢਿਆ ਵੀ ਸਾਨੂੰ ਨਵੀਂ ਅਪਰੋਚ ਦੀ ਜ਼ਰੂਰਤ ਹੈਗੀ ਆ। 19ਵਾਂ ਮਹੀਨੇ ਦੇ ਵਿੱਚ ਇਹ ਜਿਹੜੀ ਵਾਰ ਆ ਉਹ ਪਹੁੰਚ ਚੁੱਕੀ ਆ।
ਉਹ ਕਹਿੰਦੇ ਵੀ ਇਸ ਹਫ਼ਤੇ ਪਾਰਲੀਮੈਂਟ ਨੂੰ ਪੁੱਛਿਆ ਜਾਊਗਾ, ਜੋ ਕਿ ਮੈਂ ਇਹ ਇੱਕ ਹਿਸਾਬ ਦੇ ਨਾਲ ਪਰਸਨਲ ਡਿਸੀਜਨ ਜਿਹੜਾ ਲਿਆ ਆ ਵੀ ਮਿਨਿਸਟਰੀ ਆਫ ਡਿਫੈਂਸ ਯੂਕਰੇਨ ਦਾ ਓਲੈਸਕੀ ਰੈਜ਼ਨੀਕੋਵ ਉਸ ਨੂੰ ਜਿਹੜਾ ਉਹ ਲਾਂਭੇ ਕੀਤਾ ਜਾਊਗਾ। ਉਹਦੀ ਥਾਂ ਦੇ ਉੱਤੇ ਰੁਸਟਮ ਉਮਰੋਵ ਜਿਹੜੇ ਕਿ ਸਾਬਕਾ ਪੀਪਲ ਡੈਪਟੀ ਆਫ ਯੂਕਰੇਨ ਰਹੇ ਆ, ਉਹਨਾਂ ਨੂੰ ਨਵੇਂ ਮਿਨਿਸਟਰ ਡਿਫੈਂਸ ਮਿਨਿਸਟਰ ਦੇ ਵਜੋਂ ਪੇਸ਼ ਕੀਤਾ ਜਾਊਗਾ। ਉਹਨਾਂ ਨੇ ਨੋਮੀਨੇਟ ਕੀਤਾ। ਉਹਨਾਂ ਨੇ ਕਿਹਾ ਵੀ ਮੈਂ ਚਾਹੁੰਦਾ ਆ ਵੀ ਜਿਹੜੀ ਸਾਡੀ ਪਾਰਲੀਮੈਂਟ ਆ ਉਹ ਜਲਦ ਤੋਂ ਜਲਦ ਇਸ ਨੂੰ ਅਪਰੂਵ ਜਿਹੜੀ ਉਹ ਕਰੇ। ਕਹਿੰਦੇ ਵੀ ਜਿਹੜੇ ਪਹਿਲੇ ਡਿਫੈਂਸ ਮਿਨਿਸਟਰ ਉਹਨੇ 550 ਦਿਨ ਦੀ ਫੁੱਲ ਸਕੇਲ ਵਾਰ ਦੇਖੀ ਆ, ਹੀ ਹੈਜ਼ ਗੋਨ ਥਰੂ ਅਲਾਟ, ਤੇ ਹੁਣ ਇਸ ਲਈ ਆਪਾਂ ਇਸ ਨੂੰ ਨਵੇਂ ਤਰੀਕੇ ਦੇ ਨਾਲ ਬਦਲਾਂਗੇ। ਯੂਕਰੇਨ ਦੇ ਵਿੱਚ ਕਿਉਂਕਿ ਰਾਸ਼ੀ ਬਹੁਤ ਜ਼ਿਆਦਾ ਆਈ ਆ, ਬਹੁਤ ਜ਼ਿਆਦਾ ਮਨੀ ਇਹਨਾਂ ਨੂੰ ਮਿਲੀ ਆ, ਬਹੁਤ ਜ਼ਿਆਦਾ ਹਥਿਆਰ ਜਿਹੜੇ ਆ ਇਸ ਦੇ ਵਿੱਚ ਮਿਲੇ ਆ। ਜਲਦ ਹੀ F-16 ਕੰਬੈਟ ਪਲੇਨਸ ਟੈਂਕ ਜਿਹੜੇ ਆ ਉਹਨਾਂ ਨੂੰ ਮਿਲਣ ਵਾਲੇ ਆ। ਸੋ ਇਹ ਹੁਣ ਦੇਖੋ ਕਿ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਗੱਲ ਜਿਹੜੀ ਉਹ ਜਾਊਗੀ। ਬਹੁਤ ਸਾਰੇ ਜਿਹੜੇ ਕਰਪਸ਼ਨ ਦੇ ਸਕੈਂਡਲ ਮਿਨਿਸਟਰੀ ਆਫ ਡਿਫੈਂਸ ਦੇ ਵਿੱਚ ਜਿਹੜੇ ਇਨਵੋਲਵ ਰਹੇ ਆ, ਉਹ ਇੱਕ ਕਹਿੰਦੇ ਵੀ ਇੱਕ ਵੱਡਾ ਕਾਰਨ ਹੋ ਸਕਦਾ ਆ ਵੀ ਮੌਜੂਦਾ ਡਿਫੈਂਸ ਮਿਨਿਸਟਰ ਨੂੰ ਰੈਨਕਿਜ਼ੋਵ ਨੂੰ ਇਸ ਟਾਈਮ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਜੀ। ਅੱਗੇ ਆਪਾਂ ਕੁਛ ਕੁ ਡਿਸਕਸ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, SV553 ਨੂੰ ਲੈ ਕੇ, ਜੋ ਪਿਛਲੇ ਜੀ। 2 ਹਫ਼ਤਿਆਂ ਦੇ ਦੌਰਾਨ ਪ੍ਰੋਟੈਸਟ ਵੀ ਹੋਏ ਆ, ਕੀ ਕੁਝ ਆਪਾਂ ਖੱਟਿਆ, ਕੀ ਕੁਝ ਗਵਾਇਆ। ਸੋ ਬਹੁਤ ਕੁਝ ਉਹਦੇ ਵਿੱਚੋਂ ਪੋਜ਼ਿਟਿਵ ਸਾਡੇ ਸਾਹਮਣੇ ਆਇਆ ਹੈਗਾ। ਜੇ SV553 ਨੂੰ ਲੈ ਕੇ ਦੇਖਿਆ ਜਾਵੇ, ਜੋ ਪਿਛਲੇ ਹਫ਼ਤੇ ਪ੍ਰੋਟੈਸਟ ਹੋਇਆ ਸੀ, ਉਹ ਇੱਕ ਰਿਪਬਲਿਕਨਸ ਵੱਲੋਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੋ ਜੇਮਸ ਗੈਲਾਗਰ ਹੈਗੇ ਆ, ਸੈਨੇਟਰ ਯੂਬਾ ਸਿਟੀ ਤੋਂ, ਉਹਨਾਂ ਨੇ ਵੀ ਕ੍ਰਾਈਮ ਕੈਲੀਫੋਰਨੀਆ ਕਿੰਨਾ ਵੱਧ ਰਿਹਾ, ਵੀ ਇਨਫ ਇਜ਼ ਇਨਫ, ਤੇ ਮੇਕ ਕ੍ਰਾਈਮ ਲੀਗਲ ਇਨ ਕੈਲੀਫੋਰਨੀਆ, ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ। ਸੋ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਵੀ ਜਿਹੜਾ ਸਾਡਾ ਇਸ਼ੂ ਆ 553 ਦਾ, ਇਹ ਨੈਸ਼ਨਲ ਲੈਵਲ ਤੇ ਪਹੁੰਚਾਇਆ ਜਾਵੇ, ਕਿੱਦਾਂ ਹੋ ਸਕਦਾ ਹੈ, ਤੇ ਉਹ ਸਭ ਤੋਂ ਵਧੀਆ ਮੌਕਾ ਸੀ। ਇਸ ਸਾਰੇ ਦੇ ਦੌਰਾਨ ਬਹੁਤ ਸਾਰੇ ਵਲੰਟੀਅਰਸ ਨੇ ਬਹੁਤ ਜ਼ਿਆਦਾ ਕੰਮ ਕੀਤਾ, ਉਹਨਾਂ ਸਾਰਿਆਂ ਦਾ ਜਿਹੜਾ ਧੰਨਵਾਦ ਆ। ਕਈ ਵਾਰ ਕੀ ਹੁੰਦਾ ਵੀ ਕਈ ਵਲੰਟੀਅਰਸ ਜਾਂ ਕਈ ਇਦਾਂ ਦੇ ਲੋਕ ਹੁੰਦੇ ਆ, ਉਹਨਾਂ ਦਾ ਨਾਮ ਆਪਾਂ ਮੈਂਸ਼ਨ ਕਰਨ ਨੂੰ ਭੁੱਲ ਜਾਂਦੇ ਆ। ਇੱਕ ਜ਼ਰੂਰ ਮੈਂ ਦੱਸਦਾ ਜਾਵਾਂ, ਕਰਮ ਸਿੰਘ ਵੈਂਸ ਜੋ ਯੂਬਾ ਸਿਟੀ ਤੋਂ ਸੁਪਰਵਾਈਜ਼ਰ ਆ, ਉਹਨਾਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸੀ, ਕਿਉਂਕਿ ਪ੍ਰੋਟੈਸਟ ਤੋਂ ਬਾਅਦ ਕਈ ਇਹ ਕਹਿੰਦੇ ਰਹੇ, ਦੇਖੋ ਜੀ ਇਹ ਰਿਪਬਲਿਕਨਸ ਨੇ ਹਾਈਜੈਕ ਕਰ ਲਿਆ, ਇਹ ਇਦਾਂ ਨਹੀਂ ਹੋਣਾ ਚਾਹੀਦਾ ਸੀ, ਆਹ ਨਹੀਂ ਹੋਣਾ ਚਾਹੀਦਾ ਸੀ। ਸੋ ਰਿਪਬਲਿਕਨਸ ਤਾਂ ਆਲਰੇਡੀ ਸਪੋਰਟ ਕਰ ਰਹੇ ਸੀ ਇਸ ਬਿੱਲ ਦੇ ਅਗੇਂਸਟ, ਉਹ ਆਪਾਂ ਨੂੰ ਪਤਾ ਹੀ ਹੈਗਾ। ਪਰ ਇਸ ਬਿੱਲ ਨੂੰ ਜਦੋਂ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਾਂ ਇੰਨੀ ਵੱਡੀ ਗਿਣਤੀ 'ਚ 2250 ਦੇ ਕਰੀਬ ਉੱਥੇ ਪਹੁੰਚੇ ਆ, ਹੁਣ ਨੈਸ਼ਨਲ ਲੈਵਲ ਦੇ ਉੱਤੇ ਰਿਕੋਗਨੀਸ਼ਨ ਮਿਲੀ ਆ। ਪਿਛਲੇ 3-4 ਦਿਨਾਂ ਦਾ ਜਿੰਨਾ ਵੀ ਮੀਡੀਆ ਆ, ਤੁਸੀਂ ਉਹਨੂੰ ਖੋਲ ਕੇ ਦੇਖ ਲਓ, ਟੀਵੀ ਦੇਖ ਲਓ, ਫੇਸਬੁੱਕ, ਯੂਟਿਊਬ, ਖਬਰਾਂ, ਇਹ ਬਹੁਤ ਜ਼ਿਆਦਾ ਕਵਰ ਹੋਇਆ ਵੀ ਕਿਸ ਤਰ੍ਹਾਂ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ 553 ਦੇ ਅਗੇਂਸਟ ਇਕੱਠੇ ਹੋਏ ਆ ਵੀ ਇਹਦਾ ਸਾਡਾ ਸਾਰਾ ਕੁਝ ਹੀ ਡੋਬ ਦਊਗਾ, ਫਾਈਨ ਕਿੰਨਾ ਹੋਣਾ ਆ, ਸਿਕਿਉਰਿਟੀ ਨੂੰ ਲੈ ਕੇ ਸਾਰਾ ਕੁਝ। ਸੋ ਜੈਸੀ ਵਾਟਰਸ ਫੌਕਸ ਨਿਊਜ਼ ਦੇ ਐਂਕਰ ਹੈਗੇ ਆ, ਉਹਨਾਂ ਦਾ ਸ਼ੋਅ ਲਗਭਗ 33 ਮਿਲੀਅਨ ਲੋਕ ਸੁਣਦੇ ਹੈਗੇ ਆ। 800 ਦੇ ਕਰੀਬ ਜੋ ਚੈਨਲਸ ਆ ਉਹਨਾਂ ਦੇ ਉੱਤੇ ਬ੍ਰੌਡਕਾਸਟ ਕੀਤਾ ਜਾਂਦਾ, ਉਹਦੇ ਵਿੱਚ 5 ਤੋਂ 7 ਮਿੰਟ ਦਾ ਸੈਗਮੈਂਟ ਜੋ ਆ ਉਹ ਬਿੱਲ 553 ਦਾ ਸੀ। ਹਾਲਾਂਕਿ ਉਹ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਹੋਰ ਵੀ ਕ੍ਰਾਈਮ ਨੂੰ ਲੈ ਕੇ, ਉਹ ਤਾਂ ਉਹਨੇ ਆਲਰੇਡੀ ਆਰਗੇਨਾਈਜ਼ ਕੀਤਾ ਹੀ ਸੀ ਵੀ ਇੱਕ ਬੰਦੇ ਨੇ ਇੱਥੇ ਬੋਲਣਾ ਹੈਗਾ, ਬਿਜ਼ਨਸ ਓਨਰ ਨੇ, ਵੀ ਸਾਨੂੰ ਕਿੱਦਾਂ ਇਫੈਕਟ ਹੋ ਰਿਹਾ, ਇੱਕ ਵੀ ਮੇਰਾ ਮੁੰਡੇ ਨੂੰ ਮਾਰਤਾ, ਇੱਕ ਜਿਹੜਾ ਸੀ ਵੀ ਮੇਰੀ ਕੁੜੀ ਨੂੰ ਮਾਰਿਆ, ਉਹ ਕਿੱਦਾਂ ਉਹਨਾਂ ਨੂੰ ਛੱਡ ਦਿੱਤਾ ਗਿਆ, ਉਹ ਜਿਹੜੀਆਂ ਪ੍ਰੋਪੋਜੀਸ਼ਨਸ ਜਾਂ ਜਿਹੜੇ ਉਹ ਬਿੱਲ ਆ ਰਹੇ ਸੀ। ਸੋ ਹੁਣ ਆਪਾਂ ਦੇਖਿਆ ਪਿਛਲੇ 2 ਦਿਨਾਂ ਦੇ ਦੌਰਾਨ ਕੈਲੀਫੋਰਨੀਆ 'ਚ ਸਮੈਸ਼ ਗ੍ਰੈਬ ਹੋਇਆ, ਵੱਡੇ ਐਲ ਮੌਂਟੇ ਦੇ ਵਿੱਚ, ਜੀ। ਨੌਰਸਡੌਮ ਸਟੋਰ ਦੇ ਵਿੱਚ ਹੋਇਆ ਆ। 50 ਜਣੇ ਇਕੱਠੇ ਵੜ ਗਏ, 1 ਲੱਖ ਤੋਂ ਵੱਧ ਦਾ ਸਮਾਨ ਚੱਕ ਕੇ ਲੈ ਗਏ। ਕੀ ਹੁੰਦਾ ਸੀ ਵੀ ਆਪਣੇ ਬੰਦਿਆਂ ਦੇ ਗੈਸ ਸਟੇਸ਼ਨ, ਸਟੋਰ, ਗਰੋਸਰੀ ਸਟੋਰ, ਰੈਸਟੋਰੈਂਟ ਲੁੱਟ ਹੁੰਦੇ ਸੀ, ਕਦੇ ਖਬਰ 'ਚ ਨਹੀਂ ਆਉਂਦੇ ਸੀ, ਬਹੁਤ ਘੱਟ ਖਬਰ 'ਚ ਆਉਂਦੇ ਸੀ, ਕਿਉਂਕਿ ਜਿਹੜੇ 7-11 ਵਾਲੇ ਆ ਉਹਨਾਂ ਨੇ ਕੰਡੀਸ਼ਨਾਂ ਹੀ ਇਦਾਂ ਦੀਆਂ ਲਾਈਆਂ 7-11 ਫਰੈਂਚਾਈਜ਼ੀ ਓਨਰਸ ਦੇ ਉੱਤੇ ਵੀ ਤੁਸੀਂ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਮੀਡੀਆ ਨੂੰ, ਤੁਸੀਂ ਕੋਈ ਆਪਣੀ ਵੀਡੀਓ ਨਹੀਂ ਦੇ ਸਕਦੇ। ਉਹਨਾਂ ਨੂੰ ਕੀ ਆ, ਉਹਨਾਂ ਨੂੰ ਤਾਂ ਆਪਣੀ ਫਰੈਂਚਾਈਜ਼ੀ ਫੀਸ ਮਿਲੀ ਜਾਂਦੀ ਆ, ਵਿਚਾਰੇ ਥੱਲੇ ਵਾਲੇ ਮਾਰਨ ਜੋ ਮਰਜ਼ੀ ਹੋਣ। ਸੋ ਇਸ ਸਾਰੇ ਕਾਸੇ ਦੇ ਵਿੱਚ ਸਾਰੇ ਜਣੇ ਇਕੱਠੇ ਹੋਏ ਤੇ ਹੁਣ ਇਹ ਜਿਹੜਾ ਮੁੱਦਾ ਆ, ਤੁਸੀਂ ਕਿਤੇ ਵੀ ਦੇਖ ਲਓ ਵੀ ਬਹੁਤ ਭਖਿਆ ਪਿਆ ਆ।
ਉਹਦੇ ਵਿੱਚ ਜੋ ਪੰਜਾਬੀ ਆ ਉਹ ਇੱਕ ਤਾਂ ਇਹ ਹੋਇਆ ਵੀ ਹੁਣ ਦੇਖੋ ਪੂਰੇ ਅਮਰੀਕਾ ਲੈਵਲ ਤੇ ਜਿੰਨੀ ਵੱਡੀ ਕਵਰੇਜ ਹੋਈ ਆ, ਲੋਕਾਂ ਨੂੰ ਜੀ, ਪਤਾ ਜੀ। ਲੱਗਿਆ ਵੀ ਭਾਈ ਆ ਦਸਤਾਰਾਂ ਵਾਲੇ ਆ ਪੰਜਾਬੀ ਬੰਦੇ ਬਹੁਤ ਬਿਜ਼ਨਸ ਓਨ ਕਰਦੇ ਆ। ਇਹ ਨਹੀਂ ਵੀ ਜਿਸ ਤਰ੍ਹਾਂ ਬਹੁਤ ਵਾਰ ਮੀਡੀਆ ਨੈਗੇਟਿਵ ਸੈਂਸ ਚ ਕਹਿੰਦਾ ਰਹਿੰਦਾ ਜੀ ਇਹ ਤਾਂ ਜੀ ਟੈਕਸੀ ਡਰਾਈਵਰ ਆ। ਹਾਲਾਂਕਿ ਮੇਰੇ ਟੈਕਸੀ ਡਰਾਈਵਰ ਜਿੰਨੇ ਵੀ ਵੀਰ ਆ ਇਹਨੂੰ ਨੈਗੇਟਿਵ ਸੈਂਸ ਚ ਨਾ ਲਿਓ। ਬਹੁਤ ਸਾਰੇ ਜਿਹੜੇ ਟੈਕਸੀ ਡਰਾਈਵਰ ਆ, ਕਿਉਂਕਿ ਜਦੋਂ ਊਬਰ ਲਿਫਟ ਨੇ ਟੈਕਸੀ ਦਾ ਬਿਜ਼ਨਸ ਮਾਰਤਾ, ਸੋ ਬਹੁਤ ਸਾਰੇ ਬੰਦੇ ਆਪਣੇ ਬਿਜ਼ਨਸ ਦੇ ਵਿੱਚ ਪੈ ਗਏ। ਜੀ, ਜੀ। ਤੇ ਉਹ ਵੀ ਐਕਸਪੋਜ਼ਰ ਜਿਹੜਾ ਬਹੁਤ ਵਧੀਆ ਵਧੀਆ ਹੋਇਆ। ਸੋ ਕੱਲਾ ਹੁਣ ਇਹ ਨਹੀਂ ਹੈ ਵੀ ਆਪਾਂ ਜੋ ਸਾਡੇ ਨਾਲ ਕੱਲੇ ਬਿਜ਼ਨਸ ਓਨਰ ਜੁੜੇ ਹੈਗੇ ਆ, ਬਹੁਤ ਸਾਰੇ ਇੰਡੀਪੈਂਡੈਂਟ ਲੋਕ ਵੀ ਜੁੜੇ ਆ। ਪਿਛਲੇ ਵੀਕਐਂਡ ਦੇ ਦੌਰਾਨ ਕਾਰ ਜੈਕਿੰਗ ਹੋਈ ਆ ਓਕਲੈਂਡ ਦੇ ਵਿੱਚ। ਹੂੰ, ਹੂੰ, ਹੂੰ। ਇੱਕ ਵੀਤਨਾਮੀ ਮੂਲ ਦੀ ਬੀਬੀ ਗੈਸ ਭਰਾ ਰਹੀ ਸੀ, ਤੇ ਉੱਥੋਂ ਇੱਕ ਜਿਹੜਾ ਬੜਿਆ ਬੰਦਾ ਫਰੰਟ ਡੋਰ ਖੋਲਿਆ, ਦਵਾ-ਸੱਟ ਉਹਨੂੰ ਕਾਰ ਸਟਾਰਟ ਕੀਤੀ ਤੇ ਭਜਾ ਲਈ, ਤੇ ਉਹਦਾ ਜਿਹੜਾ ਗੈਸ ਵਾਲਾ ਪਾਈਪ ਹੁੰਦਾ ਉਹ ਵੀ ਨਾਲੇ ਸੀ, ਟੁੱਟ ਗਿਆ, ਤੇ ਉਹ ਸਿਰ ਭਾਰ ਉੱਥੇ ਵਿਚਾਰੀ ਡਿੱਗ ਪਈ, ਹਨਾ। ਤੇ ਇੱਕ ਬਿੱਲ ਇਦਾਂ ਦਾ ਵੀ ਆ ਰਿਹਾ ਜਿਹਦੇ ਚ ਜਿਹੜੀ ਕਾਰ ਜੈਕਿੰਗ ਹੁੰਦੀ ਉਹਨਾਂ ਦੀ ਸਜ਼ਾ ਘਟਾਉਣ ਦੀ ਵੀ ਗੱਲ ਹੋ ਰਹੀ ਹੈਗੀ ਆ। ਦੇਖ ਲਓ। ਹੁਣ ਇਹਦੇ ਵਿੱਚ ਆਪਣੇ ਪੋਲੀਟੀਸ਼ੀਅਨ ਵੀ ਬਹੁਤ ਐਕਸਪੋਜ਼ ਹੋਏ ਹੈਗੇ ਆ। ਪਿਛਲੇ 28 ਸਾਲਾਂ ਤੋਂ ਬੇਰੀਏ ਦੇ ਡੇਵਿਡ ਕਰਟੀਜ਼ੀ ਦੀ ਸਪੋਰਟ ਕਰਨ ਵਾਲੇ ਵੀ ਜਿਹੜੇ ਲੋਕ ਆ ਉਹ ਵੀ ਔਖੇ ਹੋਏ। ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਵੀ ਭਾਈ ਇਹ ਤਾਂ ਧੱਕਾ ਆ, ਤੈਨੂੰ 28 ਸਾਲਾਂ ਤੋਂ ਅਸੀਂ ਸਪੋਰਟ ਕਰਦੇ ਰਹੇ ਆ, ਗੁਰਦੁਆਰੇ 'ਚ ਤੈਨੂੰ ਸਨਮਾਨਿਤ ਕਰਦੇ ਰਹੇ ਆ, ਇਦਾਂ ਹੀ ਐਸ਼ ਕਰ ਰਿਹਾ ਵੀ ਤੁਸੀਂ ਬਿੱਲ ਇਹ ਲਏ ਆ ਵੀ ਜਿਹੜਾ ਸਾਡੇ ਬਿਜ਼ਨਸ ਨੂੰ ਹਿੱਟ ਕਰਨਾ। ਸੋ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸੋ ਬਹੁਤ ਸਾਰੇ ਇਹ ਕਹਿੰਦੇ ਵੀ ਖਰੇ ਹੁਣ ਇਹ ਜੀ ਜੇ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ 'ਚ ਪਾਸ ਹੋ ਗਿਆ ਹੁਣ ਕੁਝ ਨਹੀਂ ਹੋਣਾ। ਨਹੀਂ, 2 ਵੀਕ ਹੈਗੇ, ਇਹ 'ਚ ਬਹੁਤ ਅਮੈਂਡਮੈਂਟ ਹੋਣੀਆਂ ਜੇ ਤੁਸੀਂ ਪ੍ਰੈਸ਼ਰ ਬਣਾਈ ਰੱਖੋਗੇ। ਉਹ ਤੋਂ ਬਾਅਦ ਅਸੈਂਬਲੀ ਜਾਣਾ, ਫਿਰ ਸੈਨੇਟ ਜਾਊਗਾ, ਫਿਰ ਗਵਰਨਰ ਕੋਲ ਵੀ ਜਾਣਾ, ਕਿਉਂਕਿ ਅਮੈਂਡਮੈਂਟਸ ਹੋਈਆਂ ਹੈਗੀਆਂ। ਤੇ ਹੁਣ ਜਦੋਂ VOTING ਹੋਣੀ ਆ ਅਸੈਂਬਲੀ ਦੇ ਵਿੱਚ, ਹੁਣ ਕਲੀਅਰ ਕੱਟ ਹੋ ਜਾਣਾ ਵੀ ਕਿਹੜਾ ਅਸੈਂਬਲੀ ਮੈਂਬਰ ਤੁਹਾਡੇ ਹੱਕ 'ਚ ਵੋਟ ਪਾਉਂਦਾ ਆ, ਕਿਹੜਾ ਅਗੇਂਸਟ ਪਾਉਂਦਾ ਹੈਗਾ, ਤਾਂ ਕਿ ਫਿਊਚਰ ਦੇ ਵਿੱਚ ਤੁਸੀਂ ਕਿਸੇ ਆਪਣੇ ਭੈਣ ਭਰਾ ਦੇ ਮਗਰ ਲੱਗ ਕੇ ਜਾਂ ਗੁਰਦੁਆਰਾ ਕਮੇਟੀਆਂ ਦੇ ਮਗਰ ਲੱਗ ਕੇ ਵੀ ਜੀ ਆਹ ਸਾਡਾ ਪੋਲੀਟੀਸ਼ੀਅਨ ਆਇਆ, ਇਹਨਾਂ ਅਸੀਂ ਸਰੋਪੇ ਨਾਲ ਸਨਮਾਨਿਤ ਕਰਨਾ ਤੇ ਸਨਮਾਨਿਤ ਕਰੀਏ। ਜਿਹੜਾ ਤੁਹਾਡੇ ਬਿਜ਼ਨਸ ਦੀ ਜਾਂ ਜਿਹੜੇ ਤੁਹਾਡੇ ਫਿਊਚਰ 'ਚ ਆਉਣ ਵਾਲੇ ਨਿਆਣਿਆਂ ਦੇ ਲਈ ਫਿਕਰਮੰਦ ਆ। ਕਹਿੰਦੇ ਵੀ ਜੇ ਕਿਸੇ ਵੀ ਪੋਲੀਟੀਸ਼ੀਅਨ ਨੂੰ ਪੁੱਛਣਾ ਹੋਵੇ, ਉਹਨੂੰ ਇਹ ਨਾ ਪੁੱਛੋ ਵੀ ਤੂੰ ਮੇਰੇ ਲਈ ਕੀ ਕਰ ਰਿਹਾ, ਉਹਨੂੰ ਇਹ ਪੁੱਛੋ ਵੀ ਮੇਰੇ ਨਿਆਣਿਆਂ ਲਈ ਕੀ ਕਰ ਰਿਹਾ। ਜੋ ਹੂੰ। ਅੱਜ ਦੀ ਸਿਚੁਏਸ਼ਨ ਦੇ ਵਿੱਚ ਕੈਲੀਫੋਰਨੀਆ ਜਾ ਰਿਹਾ, ਤੁਸੀਂ ਸੋਚਦੇ ਆ ਵੀ ਜਿਹੜੇ ਸਾਡੇ ਨਿਆਣੇ ਉਹ ਸੇਫ ਰਹੂਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਪੁੱਛਣ ਵਾਲੀ ਗੱਲ ਆ। ਇਹ ਸਾਰਾ ਕੁਝ ਜਿਹੜਾ ਆ ਹੁਣ ਬਹੁਤ ਛੇਤੀ ਐਕਸਪੋਜ਼ ਹੋ ਜਾਣਾ। ਬਹੁਤ ਸਾਰੇ ਲੋਕ ਇਹਨਾਂ ਨੇ ਰੌਲਾ ਵੀ ਪਿਆ ਜੀ ਬਿਹਾਈਂਡ ਦਾ ਸੀਨ, ਅਸੀਂ ਆ ਸਾਡੇ ਪੋਲੀਟੀਸ਼ੀਅਨ ਆ ਅਸੈਂਬਲੀ ਮੈਂਬਰ ਆ ਗੱਲ ਕਰ ਰਹੇ ਹੈਗੇ ਆ। ਤੁਹਾਨੂੰ ਉਹ ਪੋਲੀਟੀਸ਼ੀਅਨ ਦੀ ਸਪੋਰਟ ਕਰਨੀ ਚਾਹੀਦੀ ਜਿਹੜਾ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦਾ, ਫਰੰਟ ਤੇ ਹੋ ਕੇ ਖੜਦਾ, ਬਿਲਕੁਲ। ਜਿਸ ਤਰ੍ਹਾਂ ਉਦਣ ਕਰਮ ਸਿੰਘ ਬੈਂਸ ਖੜਿਆ ਹੈਗਾ, ਯੂਬਾ ਸਿਟੀ ਦਾ ਸੁਪਰਵਾਈਜ਼ਰ। ਆਪਾਂ ਬਹੁਤਿਆਂ ਨੇ ਉਹਨਾਂ ਦਾ ਧੰਨਵਾਦ ਨਹੀਂ ਕੀਤਾ, ਹਾਲਾਂਕਿ ਉਹ ਜੋ ਸਾਡਾ ਦੂਜਾ ਪ੍ਰੋਟੈਸਟ ਹੋਇਆ ਸੀ ਉਹ ਬਿਲਕੁਲ ਉਹ ਸਾਰੇ ਕਾਸੇ 'ਚ, ਕਿਉਂਕਿ ਪਰਮਿਟ ਆਲਰੇਡੀ ਉਹਨਾਂ ਨੇ ਲਿਆ ਹੋਇਆ ਸੀ, ਅਤੇ ਉਹ ਪਰਮਿਟ ਤੁਹਾਨੂੰ ਪਤਾ ਜੇ ਕੈਲੀਫੋਰਨੀਆ ਦੀ ਕੈਪੀਟਲ ਤੇ ਲੈਣਾ ਹੋਵੇ 2-2 3-3 ਵੀਕ ਲਈ ਆਲਰੇਡੀ ਬੁੱਕ ਹੁੰਦੀ ਜਗ੍ਹਾ ਉਹ। ਸੋ ਸਾਨੂੰ ਉਹਨਾਂ ਨੇ ਐਡਜਸਟ ਕਰਕੇ ਸਾਡਾ ਮੁੱਦਾ ਬਹੁਤ ਵੱਡੇ ਲੈਵਲ ਤੇ ਲੈ ਕੇ ਗਏ, ਤੇ ਜਦੋਂ ਸਾਰੀ ਪ੍ਰੈਸ ਕਾਨਫਰੰਸ ਹੋਈ, ਸਮਾਂ ਬਹੁਤ ਘੱਟ ਸੀਗਾ, ਸੀਮਤ ਸੀ, ਉਹ ਤੋਂ ਬਾਅਦ ਉਹ ਬਿਲਕੁਲ ਅੱਗੇ ਹੋ ਕੇ ਕਹਿੰਦਾ ਵੀ ਨਹੀਂ ਹੁਣ ਮੌਕਾ ਆ, ਆਪਾਂ ਹਜ਼ਾਰਾਂ ਦੀ ਗਿਣਤੀ 'ਚ ਆਏ ਆ, ਕੱਲੇ ਅਸੈਂਬਲੀ ਮੈਂਬਰ ਦੇ ਕੋਲ ਜਾਈਏ, ਤੇ ਮੋਹਰੇ ਹੋ ਕੇ ਗਿਆ। ਸੋ ਇਦਾਂ ਦੇ ਜਿਹੜੇ ਲੀਡਰ ਆ ਉਹ ਸਾਨੂੰ ਚਾਹੀਦੇ ਹੈਗੇ ਜਿਹੜੇ ਤੁਹਾਡੇ ਫਰੰਟ ਤੇ ਹੋ ਕੇ ਗੱਲ ਕਰਨ, ਨਾ ਕਿ ਤੁਹਾਡੇ ਬੈਕ ਤੇ। ਹੁਣ ਐਕਸਪੋਜ਼ ਆਉਣ ਵਾਲੇ ਸਮੇਂ 'ਚ ਬਹੁਤ ਛੇਤੀ ਹੋ ਜਾਣੇ ਆ। ਇੱਕ ਗੱਲ ਕਿਸਾਨ ਮੋਰਚੇ ਦੇ ਨਾਲ ਵੀ ਜ਼ਰੂਰ ਮੈਂ ਇਹ ਸਾਂਝੀ ਕਰਨੀ ਚਾਹੁੰਦਾ, ਜਿਸ ਤਰ੍ਹਾਂ ਕਿਸਾਨ ਮੋਰਚੇ ਦੇ ਦੌਰਾਨ ਹੋਇਆ ਸੀ ਭਈ ਬਹੁਤ ਸਾਰੇ ਜਿਹੜੇ ਆਪਣੇ ਕਿਸਾਨ ਭਰਾ ਆ ਨਾਲ ਵੱਟ ਨਾਲ ਵੱਟ ਲੱਗਦੀ ਉਹਨਾਂ ਦੇ ਕੇਸ ਸੀਗੇ, ਤੇ ਆਪਾਂ ਬਹੁਤ ਖਬਰਾਂ ਸੁਣੀਆਂ ਸੀਆਂ ਵੀ ਯਾਰ ਅਸੀਂ ਤਾਂ ਇੱਕ ਦੂਜੇ ਦੇ ਕੋਰਟ 'ਚ ਕੇਸ ਚੱਲਦੇ ਪਰ ਆਪਾਂ ਮੋਰਚੇ ਦੇ ਇਕੱਠੇ ਆ। ਇੱਥੇ ਵੀ ਮੈਂ ਬਹੁਤ ਕੁਝ ਦੇਖਿਆ ਵੀ ਬਹੁਤ ਵਾਰ ਜਿਹੜੇ ਆਪਣੇ ਗੈਸ ਸਟੇਸ਼ਨ ਓਨਰਸ ਆ, 7-Eleven ਸਟੋਰ ਓਨਰ ਆ, ਹੂੰ, ਹੂੰ। ਇੱਕ ਦੂਜੇ ਨਾਲ ਕਈ ਵਾਰ ਖੂੰਜੇ ਤੇ ਲੱਗਦੇ ਆ ਜੀ, ਮੈਂ ਪ੍ਰਾਈਸ ਘਟਾ ਦੇਣੀ, ਮੈਂ ਪ੍ਰਾਈਸ ਘਟਾ ਦੇਣੀ। ਉਹ ਸਾਰਾ ਕੁਝ ਭੁੱਲ ਕੇ ਇਕੱਠੇ ਹੋ ਕੇ ਉੱਥੇ ਪਹੁੰਚੇ ਸੀ। ਜਿਹੜੇ ਸਮਾਲ ਬਿਜ਼ਨਸ ਓਨਰ ਆ, ਕਿਉਂਕਿ ਮੈਂ ਵੀ ਖੁਦ ਆ, ਬਹੁਤ ਔਖਾ ਹੁੰਦਾ ਕਦੇ ਕਿਸੇ ਦੇ ਫੰਕਸ਼ਨ ਤੇ ਜਾਣਾ, ਪੂਰਾ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ EMPLOYEE ਥੋੜੇ ਹੁੰਦੇ ਤੁਹਾਡੇ, 1-2 3-4 ਹੁੰਦੇ ਹੈਗੇ, ਪਰ ਇੱਥੇ ਆਪਾਂ ਦੇਖੇ ਪਰਿਵਾਰਾਂ ਸਮੇਤ ਪਹੁੰਚੇ ਸੀ। ਇੱਕ ਪ੍ਰੋਟੈਸਟ ਨਹੀਂ, 2 ਪ੍ਰੋਟੈਸਟ ਦੇ ਵਿੱਚ। ਇੱਕ ਜਿਹੜਾ ਨੈਗੇਟਿਵ ਹੋਰ ਸਿਰਜਿਆ ਜਾਂਦਾ ਹੈਗਾ ਵੀ ਨਹੀਂ ਜੀ ਰੌਲਾ ਪਾਉਣ ਦਾ ਕੀ ਫਾਇਦਾ, ਪ੍ਰੋਟੈਸਟ ਕਰਨ ਦਾ ਕੀ ਫਾਇਦਾ, ਟੇਬਲ ਤੇ ਬਹਿ ਕੇ ਸਾਡੀ ਗੱਲ ਹੋਣੀ ਆ। ਬਿਲਕੁਲ ਟੇਬਲ ਤੇ ਬਹਿ ਕੇ ਗੱਲ ਹੋਣੀ ਆ। ਜੇ ਪਹਿਲਾ ਪ੍ਰੋਟੈਸਟ ਨਾ ਹੁੰਦਾ ਤੇ ਨਾ ਹੀ ਜ਼ੂਮ ਮੀਟਿੰਗਾਂ ਹੋਣੀਆਂ ਸੀਆਂ, ਨਾ ਹੀ ਜਿਹੜੀਆਂ ਅਮੈਂਡਮੈਂਟ ਜਿਹੜੀਆਂ ਸੋ ਕਾਲਡ ਕਿਹਾ ਜਾ ਰਿਹਾ ਉਹ ਹੋਣੀਆਂ ਸੀਆਂ। ਸੋ ਹੁਣ ਕੀ ਹੋਣਾ ਵੀ ਕੱਲ ਨੂੰ ਮੰਗਲਵਾਰ ਨੂੰ ਪੂਰੀ ਡਿਟੇਲਡ
ਇਨਫੋਰਮੇਸ਼ਨ ਆਣੀ ਆ ਉਸ ਬਿੱਲ ਦੀ, ਕੀ ਅਮੈਂਡਮੈਂਟ ਹੋਈਆਂ, ਕਿਉਂਕਿ ਉਹ ਤੋਂ ਬਿਨਾਂ ਤਾਂ ਕੁਝ ਡਿਸਕਸ ਨਹੀਂ ਹੋ ਸਕਦਾ। ਮੈਂ ਸੋਤਾ ਭਾਜੀ ਨਾਲ ਵੀ ਤੇ ਡਾਕਟਰ ਹਰਮਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ। ਉਹ ਕਹਿੰਦੇ ਵੀ ਜਦੋਂ ਅਮੈਂਡਮੈਂਟ ਵਾਲਾ ਸਾਡੇ ਕੋਲ ਬਿੱਲ ਆਊਗਾ, ਉਹਨੂੰ ਦੇਖ ਕੇ ਹੀ ਆਪਾਂ ਜਿਹੜਾ ਨੈਕਸਟ ਐਕਸ਼ਨ ਲੈਣਾ ਆ ਉਹ ਦੱਸਾਂਗੇ। ਚੁੱਪ ਕਰਕੇ ਕਿਸੇ ਨੇ ਨਹੀਂ ਬੈਠਣਾ। ਹੁਣ ਮੈਂ ਪ੍ਰੋਟੈਸਟ ਦੀ ਗੱਲ ਕਰਦਾ ਜਾਂਦਾ। ਜਦੋਂ ਜਾਰਜ ਫਲਾਇਡ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋਏ, ਬਲੈਕ ਲਾਈਵਜ਼ ਮੈਟਰਸ ਨੇ ਕੀਤੇ, ਤੇ ਕਮਲਾ ਹੈਰਿਸ ਜੋ ਕਰੰਟ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਦੀ ਸਟੇਟਮੈਂਟ ਆ ਵੀ ਮੈਂ ਪ੍ਰੋਟੈਸਟ ਵਾਲਿਆਂ ਦੇ ਹੱਕ ਦੇ ਵਿੱਚ ਆ, ਪ੍ਰੋਟੈਸਟ ਸਾਨੂੰ ਕਰਨਾ ਚਾਹੀਦਾ, ਡੇਲੀ ਪ੍ਰੋਟੈਸਟ ਕਰਨਾ ਚਾਹੀਦਾ, ਤੇ ਉਦੋਂ ਤੱਕ ਕਰਨਾ ਚਾਹੀਦਾ ਜਦੋਂ ਤੱਕ ਨਵੰਬਰ 1 ਤੱਕ ਇਲੈਕਸ਼ਨ ਨਹੀਂ ਆਉਂਦੀਆਂ। ਇਹ ਕਮਲਾ ਹੈਰਿਸ ਉਹਨਾਂ ਦੀ ਸਟੇਟਮੈਂਟ ਆ, ਗੂਗਲ ਤੇ ਸਰਚ ਕਰਕੇ ਦੇਖ ਲਿਓ, ਵੀ ਬਾਅਦ ਚ ਕਿਹੋ ਨਾ ਵੀ ਜੀ ਇਹ ਮਿਸ ਇਨਫੋਰਮੇਸ਼ਨ ਫਲਾਉਂਦੇ ਆ। ਸੋ ਆਪਾਂ ਨੂੰ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਇਸ ਪ੍ਰੋਪੋਜੀਸ਼ਨ ਦੇ ਉਲਟ ਆਪਣੇ ਬਿਜ਼ਨੈਸਸ ਨੂੰ ਬਚਾਉਣਾ ਚਾਹੁੰਦੇ ਆ, ਇਸ ਬਿੱਲ ਦੇ ਆਪਣੀ ਉਲਟ ਆ, ਭਵਿੱਖ ਦੀ ਬਿਲਕੁਲ। ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹੈਗੇ ਆ, ਤੇ ਸਾਨੂੰ ਇਹ ਪ੍ਰੋਟੈਸਟ ਕੋਈ ਵੀ ਜਿਹੜਾ ਤਰੀਕਾ ਹੈਗਾ ਉਹਨੂੰ ਜਾਰੀ ਰੱਖਣਾ ਪੈਣਾ ਆ। ਕਲੀਅਰਲੀ ਜਿੰਨੇ ਵੀ ਅਸੈਂਬਲੀ ਮੈਂਬਰਸ ਹੈਗੇ ਆ ਉਹਨਾਂ ਨੂੰ ਦੱਸ ਦਿਓ ਵੀ ਇਹ ਸਾਡਾ ਜਿਹੜਾ ਆ ਨਵੰਬਰ 1 2024 ਤੱਕ ਚੱਲੂਗਾ, ਜਦ ਤੱਕ ਜਿਹੜੀ ਇਲੈਕਸ਼ਨ ਆਣੀ ਹੈਗੀ ਅਗਲੇ ਸਾਲ। ਨਹੀਂ, ਬਿਲਕੁਲ ਹਰਜੋਤ ਸਿੰਘ ਜੀ। ਕਈ ਵਾਰੀ ਜਿਹੜਾ ਉਹ ਕਹਿ ਦੇਣਾ ਨਾ ਵੀ ਇਕੱਲਾ ਕੁਰਸੀ ਤੇ ਬਹਿ ਕੇ ਹੀ ਜਾਂ ਟੇਬਲ ਤੇ ਬਹਿ ਕੇ ਹੀ ਇਕੱਲੀ ਗੱਲ ਹੁੰਦੀ ਆ, ਉਹ ਟੇਬਲ ਤੇ ਅਗਲੇ ਤਾਂ ਹੀ ਬਿਠਾਉਂਦੇ ਆ ਵੀ ਜੇ ਤੁਸੀਂ ਕੁਝ ਕਰਦੇ ਆ, ਨਹੀਂ ਤਾਂ ਚੁੱਪ-ਚੁਪੀਤੇ ਪਾਸ ਹੋ ਹੀ ਰਿਹਾ ਸੀਗਾ। ਕਿਸੇ ਨੇ ਪੁੱਛਿਆ ਥੋੜ੍ਹੀ ਸੀਗਾ, ਪੁੱਛ ਥੋੜ੍ਹੀ ਰਿਹਾ ਸੀਗਾ ਵੀ ਕਿੱਦਾਂ ਆ, ਕਿਵੇਂ ਆ, ਕੀ ਜਿਹੜਾ ਅਸੀਂ ਕਰੀਏ ਤੁਹਾਡੇ ਲਈ ਕਰੀਏ। ਤੁਸੀਂ ਪ੍ਰੋਟੈਸਟ ਕੀਤਾ 16 ਨੂੰ, ਉਸ ਤੋਂ ਬਾਅਦ ਦੇ ਵਿੱਚ ਹੀ ਸਾਰਾ ਕੁਛ ਇਹ ਹੋਣਾ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਜਦੋਂ ਆਪਾਂ ਰੌਲਾ ਪਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ 'ਚ ਹੀ ਇਹ ਸਾਰਾ ਕੁਛ ਜਿਹੜਾ ਉਹ ਹੋਇਆ। ਸੋ ਇਹ ਕਲੀਅਰ ਕਰਨਾ ਚਾਹੀਦਾ, ਡਜ਼ਨਟ ਮੈਟਰ ਕਿਹੜਾ ਪੋਲੀਟੀਸ਼ੀਅਨ ਆ, ਤੁਸੀਂ ਉਸਦੀ ਕਿੱਦਾਂ ਪਹਿਲਾਂ ਸਪੋਰਟ ਕੀਤੀ ਸੀ, ਨਹੀਂ ਕੀਤੀ ਸੀ, ਦੈਟ ਡਜ਼ਨਟ ਮੈਟਰ। ਜੇ ਉਹ ਤੁਹਾਡੇ ਨਾਲ ਮੌਜੂਦਾ ਤੌਰ ਦੇ ਉੱਤੇ ਤੁਹਾਡੇ ਫਿਊਚਰ ਦੇ ਲਈ ਉਹ ਤੁਹਾਡੇ ਨਾਲ ਨਹੀਂ ਖੜ ਰਿਹਾ, ਉਹਨਾਂ ਨੂੰ ਤੁਸੀਂ ਮੂੰਹ ਨਾ ਲਾਓ। ਡਜ਼ਨਟ ਮੈਟਰ ਕੌਣ ਆ ਉਹ ਚਾਹੇ ਕੋਈ ਵੀ ਹੋਵੇ। ਤੁਸੀਂ ਉਹਦਾ 20 ਸਾਲ ਤੋਂ ਜੁੜੇ ਆ, ਕਿਸੇ ਦੇ ਨਾਲ 5 ਸਾਲ ਤੋਂ ਜੁੜੇ ਆ, ਕਿਸੇ ਦੇ ਨਾਲ ਕੁਛ ਮਹੀਨਿਆਂ ਤੋਂ ਕਿਉਂ ਨਾ ਜਿਹੜਾ ਉਹ ਜੁੜੇ ਆ। ਜੇ ਹੁਣ ਟਰੱਕਾਂ ਵਾਲੇ ਆ ਉਹ ਵੀ ਧਿਆਨ ਦੇਣ, ਖੇਤਾਂ ਵਾਲੇ ਆ ਉਹ ਵੀ ਦੇਖਣ, ਆਮ ਲੋਕ ਆ ਉਹ ਵੀ ਦੇਖਣ, ਬਿਜ਼ਨੈਸਿਸ ਵਾਲੇ ਆ ਉਹ ਵੀ ਦੇਖਣ। ਤੁਹਾਡੇ ਬਿਜ਼ਨੈਸਿਸ ਤੇ ਆ ਕੇ ਤੁਹਾਡੀ ਵੋਟ, ਤੁਹਾਡੀ ਨੋਟਾਂ ਦੇ ਨਾਲ ਉਹ ਆਪਣਾ ਕੈਂਪੇਨ ਰਨ ਕਰਦੇ ਆ। ਤੁਹਾਡੇ ਲਈ ਉਹ ਕੀ ਕਰ ਰਹੇ ਆ? ਸਟੈਂਡ ਲੈ ਰਹੇ ਆ? ਕੀ ਉਹ ਖੜ ਰਹੇ ਆ? ਕੌਣ ਖੜ ਰਿਹਾ ਆ? ਕੀ ਉਹਨਾਂ ਦੇ ਕੋਲ ਏਜੰਡਾ ਆ ਤੁਹਾਡੇ ਜਿਹੜੇ ਫਿਊਚਰ ਨੂੰ ਪ੍ਰੋਟੈਕਟ ਕਰਨ ਦੇ ਲਈ? ਕੱਲ੍ਹ ਅਲ ਮੋਂਟੇ ਦੇ ਵਿੱਚ ਜਿਊਲਰੀ ਸਟੋਰ ਸੀਗਾ, ਉੱਥੇ ਕਰਨ ਲੱਗੇ ਸੀ। ਉਹ ਵੀ ਇੱਕ ਫੈਮਿਲੀ ਓਨਡ ਬਿਜ਼ਨਸ ਸਟੋਰ ਸੀ। ਉਹਨਾਂ ਨੇ ਵੀ ਡੰਡਾ ਵਾਹ ਤਾ। ਹੁਣ ਅਗਲੇ ਉਹਦੀ ਵੀ ਤਾਂ ਬੱਲੇ-ਬੱਲੇ ਹੋਣੀ ਹੋਈ ਸੀਗੀ। ਇਹ ਪੰਜਾਬੀਆਂ ਨੇ ਜਿਹੜਾ ਡੰਡੇ ਵਾਲਾ ਕੰਮ ਸ਼ੁਰੂ ਕੀਤਾ ਹੈ ਨਾ, ਬਾਅਦ ਦੇ ਵਿੱਚ ਕਹਿਣ ਨੂੰ ਤੇ ਕਈਆਂ ਨੇ ਕਈ ਕੁਛ ਕਹਿਣਾ, ਪਰ ਕਰੂਗਾ ਕੀ? ਹੁਣ ਇੱਕ ਉਹ ਸਟੋਰ ਓਨਰ ਸੀ ਵਿਚਾਰਾ ਭੁੱਬਾ ਮਾਰ-ਮਾਰ ਰੋਂਦਿਆ ਸੀ, ਜਿਹਦਾ $5 ਲੱਖ ਦਾ ਸਮਾਨ ਜਿਊਲਰਸ ਦਾ ਚੋਰੀ ਕਰਕੇ ਲੈ ਗਿਆ। ਕਹਿੰਦਾ ਉਹ ਮੈਨੂੰ ਇਹ ਨਹੀਂ ਪਤਾ ਵੀ ਮੈਂ ਕੱਲ ਨੂੰ ਆਉਣਾ ਇੱਥੇ ਕੀ ਕਰਨਾ ਆ, ਕੁਛ ਹੈ ਹੀ ਨਹੀਂ। ਭਵਿੱਖ ਦਾ ਜਿਹੜਾ ਉਹ ਪਤਾ ਹੀ ਨਹੀਂ ਆ ਵੀ ਉਹ ਕੀ ਜਿਹੜਾ ਉਹ ਕਰੂਗਾ। ਸੋ ਸਾਰਿਆਂ ਦੇ ਉੱਤੇ ਦਬਾਅ ਪਾਓ। ਇਹ ਜਿਹੜੇ ਪਾਲਿਸੀ ਜਿਹੜੇ ਉਹ ਬਣਾ ਰਹੇ ਆ, ਉਸ ਦੇ ਉੱਤੇ ਤੁਸੀਂ ਨਜ਼ਰ ਰੱਖੋ, ਕੀ ਕੁਛ ਨਵਾਂ ਆ ਰਿਹਾ। ਹੁਣ ਕਾਰਜੈਕਿੰਗ ਵਾਲਾ ਤੁਸੀਂ ਦੱਸਤਾ, ਭਾਈ ਕਾਰਜੈਕਿੰਗ ਦੇ ਵਿੱਚ ਤਾਂ ਕੋਈ ਬਿਜ਼ਨਸ ਵਾਲਾ ਰੌਲਾ ਨਹੀਂ, ਉਹਦੇ ਵਿੱਚ ਮੈਂ ਵੀ ਆ, ਤੁਸੀਂ ਵੀ ਆ, ਜਿੰਨੇ ਸੁਣਨ ਵਾਲੇ ਉਹ ਸਾਰੇ ਹੀ ਆ। ਕੱਲ ਨੂੰ ਤੁਹਾਡੀ ਗੱਡੀ ਦੇ ਵਿੱਚ ਨਿਆਣਾ ਵੀ ਹੋਊਗਾ। ਬਹੁਤ ਵਾਰੀ ਇਦਾਂ ਦੀਆਂ ਖਬਰਾਂ ਆ ਚੁੱਕੀਆਂ, ਨਿਆਣੇ ਸਮੇਤ ਗੱਡੀ ਜਿਹੜੀ ਉਹ ਚੋਰੀ ਕਰਕੇ ਕਈ ਲੈ ਜਾਂਦੇ ਆ। ਸੋ ਭਾਈ ਕਿੱਧਰ ਪਾਸੇ ਨੂੰ ਆਪਾਂ ਕੈਲੀਫੋਰਨੀਆ ਨੂੰ ਜਿਹੜਾ ਉਹ ਤੁਰ ਰਹੇ ਆ। ਇੰਨੀਆਂ ਕੁ ਚੀਜ਼ਾਂ ਦੇ ਵਿੱਚ ਨਾ ਖੁਸ਼ ਹੋਈਏ ਵੀ ਹਾਂ ਜੀ ਉਹਨੇ ਮਾੜੀ ਜੀ ਸਾਡੀ ਗੱਲ ਸੁਣ ਲਈ, ਮਾੜੀ ਜੀ ਉਹਨੇ ਜੀ ਸਪੋਰਟ ਕਰਤੀ, ਉਹਨਾਂ ਨੇ ਇੱਦਾਂ ਮਾੜਾ ਮੋਟਾ ਜਿਹੜਾ ਉਹ ਕਰ ਦਿੱਤਾ। ਅਸਲ 'ਚ ਕੀ ਹੋ ਰਿਹਾ ਆ? ਕੋਈ ਪਾਲਿਸੀ ਚੇਂਜ ਹੋ ਰਹੀ ਆ? ਕੀ ਪਾਲਿਸੀ ਤੁਹਾਡੇ ਹੱਕ ਦੇ ਵਿੱਚ ਆ ਰਹੀ ਆ? ਪੋਲੀਟੀਸ਼ੀਅਨਸ ਨੂੰ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਹੀ ਜਿਹੜਾ ਆ ਉਹ ਤੁਸੀਂ ਸਪੋਰਟ ਕਰੋ, ਉਹਨਾਂ ਨੂੰ ਹੀ ਆਉਣ ਦਿਓ ਜਿਹੜੀ ਤੁਹਾਡੀ ਗੱਲ ਸੁਣਦੇ। ਇਹ ਨਾ ਕਹੋ ਵੀ ਹਾਂਜੀ, ਹਾਂਜੀ ਮੂੰਹ ਜ਼ਬਾਨੀ ਲਿਖਾ ਕੇ ਲਓ ਅਗਲਿਆਂ ਤੋਂ। ਜਿੰਨੇ ਆ ਨਾ ਇੱਕ ਚਲੋ ਆਪਾਂ ਨਵੀਂ ਚੀਜ਼ ਦੀ ਸ਼ੁਰੂਆਤ ਇਸ ਦੇ ਵਿੱਚ ਕਰਦੇ ਆ, ਸਾਰਿਆਂ ਦੇ ਲਈ ਇਹ ਆ, ਜਿੰਨੇ ਵੀ ਗੁਰੂ ਘਰ ਦੀਆਂ ਕਮੇਟੀਆਂ ਆ, ਤੁਹਾਡੇ ਇਲਾਕੇ ਦੇ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸ ਆ, ਚਾਹੇ ਉਹ ਟਰੱਕਿੰਗ ਵਾਲੇ ਆ, ਚਾਹੇ ਉਹ ਖੇਤਾਂ ਵਾਲੇ ਆ, ਚਾਹੇ ਉਹ ਸਮਾਲ ਬਿਜ਼ਨਸ ਓਨਰਸ ਆ, ਤੇ ਆਮ ਜਿਹੜੇ ਲੋਕ ਆ ਉਹਨਾਂ ਦੀ ਪਬਲਿਕ ਦੀ ਜਿਹੜੀ ਆਵਾਜ਼ ਆ, ਉਹਨਾਂ ਸਾਰਿਆਂ ਤੋਂ ਪੁਆਇੰਟ ਮੰਗੋ ਵੀ ਤੁਹਾਡੇ ਕਿਹੜੇ-ਕਿਹੜੇ ਮੁੱਦੇ ਆ। ਟੌਪ ਦੇ ਜਿਹੜੇ 5 ਪੁਆਇੰਟਸ ਆ ਉਹ ਸਾਰੇ ਥਾਵਾਂ ਤੋਂ ਲੈ ਕੇ ਇੱਕ 10 ਪੁਆਇੰਟ ਏਜੰਡਾ ਜਿਹੜਾ ਵੀ ਲੈਜਿਸਲੇਟਰ ਆ ਰਿਹਾ ਆ, ਜਿਹੜਾ ਵੀ
ਤੁਹਾਡੇ ਕੋਲ ਅਸੈਂਬਲੀ ਮੈਂਬਰ ਜਿਹੜਾ ਵੀ ਕੋਈ ਵੋਟ ਮੰਗਣ ਦੇ ਲਈ ਆ ਰਿਹਾ ਆ, ਉਹਨੂੰ ਪੁੱਛੋ, ਉਹਦੇ ਤੋਂ ਉੱਤੇ ਜਵਾਬ ਲਓ, ਇਹਨਾਂ ਦੇ ਉੱਤੇ ਕੀ ਆ। ਜੇ ਆਪਣੀ ਕਮਿਊਨਿਟੀ ਦੇ ਨਾਲ ਉਹ ਖੜਨ ਵਾਲਾ ਹੋਇਆ ਤਾਂ ਭਾਈ ਉਹਨੂੰ ਸੰਗਤ ਦੇ ਸਨਮੁਖ ਕਰ ਦਿਓ, ਨਹੀਂ ਤਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਓ, ਉਹਨੂੰ ਸਿੱਧਾ ਕਹੋ ਵੀ ਤੂੰ ਸਾਡੇ ਨਾਲ ਨਹੀਂ ਖੜਨਾ, ਸੀਗਾ ਤੇਰੇ ਨਾਲ ਖੜੀਏ ਭਾਈ, ਸਿੱਧੀ ਜੀ ਗੱਲ ਆ। ਇਹਦੇ ਵਿੱਚ ਕੋਈ ਵਿੱਚ ਵਿਚਾਲੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਵੀ ਦੋਗਲੇ ਜਿਹੜਾ ਹੁੰਦਾ ਚੱਲੋ ਵੀ ਹਾਂਜੀ ਜੀ ਚੱਲ ਮੈਂ ਉਹਦੇ ਨਾਲ ਵੀ ਬਣਾ ਕੇ ਰੱਖ ਲੈਣਾ ਆ, ਮੈਨੂੰ ਕਿਤੇ ਪਤਾ ਨਹੀਂ ਕਿਹੜਾ ਕੰਮ ਪੈ ਜਾਣਾ ਆ, ਤੇ ਮੈਂ ਦੂਜੇ ਪਾਸੇ ਵੀ ਇਹ ਜਿਹੜਾ ਕੰਮ ਨਾ ਪੰਚਾਂ ਸਰਪੰਚਾਂ ਵਾਲਾ ਜਿਹੜਾ ਕੰਮ ਆ ਵੀ ਸਾਨੂੰ ਵਿੱਚ ਵਿਚਾਲੇ ਪਤਾ ਨਹੀਂ ਕਿਹਨੂੰ ਕਿਹਦੀ ਕਿੱਦਾਂ ਲੋੜ ਪੈਣੀ ਆ। ਸਾਰਿਆਂ ਦੇ ਨਾਲ ਪਿਆਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਪੁੱਛੋ ਵੀ ਇਹਨਾਂ ਪੁਆਇੰਟਸ ਦੇ ਉੱਤੇ ਤੁਹਾਡਾ ਕੀ ਵਿਚਾਰ ਆ, ਤੁਸੀਂ ਕੀ ਫਿਊਚਰ ਦੇ ਵਿੱਚ ਕਰੋਗੇ, ਤੇ ਇਹ ਫਿਰ ਉਹਨਾਂ ਨੂੰ ਹੀ ਜਿਹੜਾ ਸੰਗਤ ਦੇ ਸਨਮੁਖ ਜਿਹੜਾ ਉਹ ਹੋਣ ਦਿੱਤਾ ਜਾਵੇ। ਈਵਨ ਤੁਹਾਡੇ ਬਿਜ਼ਨਸ ਦੇ ਉੱਤੇ ਵੀ ਆਉਂਦੇ ਆ, ਤੁਹਾਡੇ ਜਦੋਂ ਕੈਂਪੇਨ ਕਰਨ ਦੇ ਲਈ ਵੀ ਆਉਂਦੇ ਆ, ਅਗਲਿਆਂ ਨੂੰ ਸਿੱਧਾ ਨਾ ਕਰੋ ਵੀ ਹਾਂ ਚੱਲ ਆਪਾਂ ਆ ਕੇ ਤੇ ਤੇਰੇ ਲਈ ਫੰਡ ਰੇਜ਼ਿੰਗ ਕਰ ਦਿੰਦੇ ਆ। ਫੰਡ ਰੇਜ਼ਿੰਗ ਕਰ ਕਰਕੇ ਉਹਨਾਂ ਨੂੰ ਸਿਰੇ ਨਾ ਚੜਾਓ, ਉਹਨਾਂ ਤੋਂ ਕੰਮ ਲਿਆ ਕਰੋ, ਉਹਨਾਂ ਤੋਂ ਉਹਨਾਂ ਨੂੰ ਦੱਸੋ ਵੀ ਆਹ ਸਾਡੀਆਂ ਮੰਗਾਂ ਆ, ਆਹ ਸਾਡੀ ਇੰਡਸਟਰੀ ਦੀ ਮੰਗ ਆ, ਆਹ ਓਵਰਆਲ ਕਮਿਊਨਿਟੀ ਦੀ ਮੰਗ ਆ, ਤੁਸੀਂ ਕੀ ਕਰ ਰਹੇ ਹੈਗੇ ਆ। ਜੇ ਨਹੀਂ ਕਰਦੇ ਇਹ 2024 ਤੱਕ ਇਹ ਪੂਰਾ ਦਬਾਅ ਬਣਾ ਕੇ ਰੱਖੋ, ਸਾਰਿਆਂ ਨੇ ਆਉਣਾ, ਹੁਣ ਤੁਹਾਡੇ ਕੋਲ ਹਰ ਇੱਕ ਨੇ ਆਉਣਾ ਆ, ਛੋਟੀ ਤੋਂ ਛੋਟੀ ਸੀਟ ਤੋਂ ਲੈ ਕੇ ਵੱਡੀ ਤੋਂ ਵੱਡੀ ਸੀਟ ਵਾਲੇ ਨੇ ਜਿਹੜਾ ਤੁਹਾਡੇ ਕੋਲ ਆਉਣਾ ਆ। ਸੋ ਪੂਰਾ ਤੁਸੀਂ ਆ ਉਹ ਜ਼ੋਰ ਸ਼ੋਰ ਦੇ ਨਾਲ ਇਸ ਦੇ ਉੱਤੇ ਕੰਮ ਜਿਹੜਾ ਕਰੋ, ਪਾਲਿਸੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਘੇਰੋ, ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗੇ ਵੀ ਨਹੀਂ ਇਹ ਸਿਰਫ ਇਹਨਾਂ ਤੋਂ ਅਸੀਂ ਨੋਟ ਤੇ ਵੋਟ ਹੀ ਨਹੀਂ ਕੱਲੀ ਲੈਣੀ, ਇਹ ਅਗਲੇ ਜਾਣਦੇ ਆ ਵੀ ਇੱਥੇ ਕੀ ਕੁਝ ਹੁਣ ਚੱਲ ਰਿਹਾ ਹੈਗਾ। ਜੀ, ਸੋ ਬਿਲਕੁਲ ਜਿਹੜੇ ਲੋਕ ਤੁਹਾਨੂੰ ਕਹਿੰਦੇ ਆ ਵੀ ਦੇਖੋ ਜੀ ਪ੍ਰੋਟੈਸਟਾਂ ਦਾ ਫਾਇਦਾ ਨਹੀਂ, ਕਰੂਦ ਪੈਂਦਾ, ਜਾਣਾ ਨਹੀਂ ਚਾਹੀਦਾ। ਸੋ ਕਮਲਾ ਦੇਵੀ ਹੈਰਿਸ, ਮੌਜੂਦਾ ਵਾਈਸ ਪ੍ਰੈਜ਼ੀਡੈਂਟ ਯੂਨਾਈਟਿਡ ਸਟੇਟਸ ਦੀ, ਉਹਦੀ ਸਟੀਫਨ ਕੋਲਵਰਡ ਨਾਲ ਇੰਟਰਵਿਊ ਹੋਈ ਸੀ ਜਦੋਂ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਹੇ ਸੀ। ਉੱਥੇ ਹੁਣ ਕਲੀਅਰਲੀ ਕਿਹਾ ਸੀ ਵੀ ਦੇ ਸ਼ੁੱਡ ਨਾਟ ਸਟਾਪ ਦਾ ਪ੍ਰੋਟੈਸਟ, ਵੀ ਸ਼ੁੱਡ ਨਾਟ ਸਟਾਪ ਦਾ ਪ੍ਰੋਟੈਸਟ ਐਂਡ ਵੀ ਵਿਲ ਕੰਟੀਨਿਊ ਦਾ ਪ੍ਰੋਟੈਸਟ ਅੰਟਿਲ ਦਾ ਨਵੰਬਰ 1 ਇਲੈਕਸ਼ਨ ਜਿਹੜੀ ਉਸ ਸਾਲ ਹੋਈ ਸੀ। ਐਟਲੀਸਟ ਜਿਹੜਾ ਹਰਜੋਤ ਸਿੰਘ ਜੀ ਕਮਲਾ ਹੈਰਿਸ ਆ ਕੋਈ ਆਪਣੇ ਲੋਕਾਂ ਦਾ ਸਾਥ ਤਾਂ ਦੇਗੀ ਨਾ, ਜੀ ਚਾਹੇ ਨਹੀਂ ਉਹਨੂੰ ਚਾਹੇ ਉਹਨੇ ਇਹ ਸਟੇਟਮੈਂਟ ਨਹੀਂ ਦਿੱਤੀ, ਉਹ ਪ੍ਰੋਟੈਸਟ ਦੇ ਵਿੱਚ ਹਾਜ਼ਰ ਵੀ ਹੋਈ। ਹਾਂ, ਇਹ ਨਹੀਂ ਆ ਉਹ ਵੀ protest ਉੱਤੋਂ join ਉੱਤੋਂ ਵੀ ਉੱਤੋਂ ਕੀਤੀ। ਰੌਲਾ ਪਾਈ ਜਾਣਾ ਵੀ ਅਸੀਂ ਏਦਾਂ ਅਸੀਂ ਓਦਾਂ, ਅਸੀਂ ਤੁਹਾਡੀ ਕਮਿਊਨਿਟੀ ਦੇ ਬੰਦੇ ਤੇ ਪਰ ਇਵੈਂਚੁਅਲੀ ਕਮਿਊਨਿਟੀ ਦੇ ਪਿੱਛੇ ਨਹੀਂ ਜਿਹੜਾ ਉਹ ਜਾਣਾ, ਚਾਹੇ ਉਹ ਅੱਧੇ ਲੋਕਾਂ ਨੂੰ ਚੰਗਾ ਲੱਗਾ ਚਾਹੇ ਅੱਧਿਆਂ ਨੂੰ ਮਾੜਾ ਲੱਗਾ, ਅਗਲੀ ਨੇ ਸਟੈਂਡ ਲੈ ਲਿਆ ਆਪਣੀ ਕਮਿਊਨਿਟੀ ਦੇ ਨਾਲ ਵੀ ਅਸੀਂ ਤੁਹਾਡੇ ਨਾਲ ਹੀ ਜਿਹੜਾ ਜੀ ਉਹ ਖੜੇ ਆ। ਜਿੱਥੇ ਧੱਕਾ ਹੋ ਰਿਹਾ ਵੀ ਭਾਈ ਉੱਥੇ ਸਟੈਂਡ ਲੈਣਾ ਜਿਹੜਾ ਉਹ ਸਿੱਖੋ, ਪੰਜਾਬੀਆਂ ਦੇ ਖੂਨ 'ਚ ਇੰਨਾ ਕੁ ਤਾਂ ਜ਼ੋਰ ਜਿਹੜਾ ਉਹ ਹੁੰਦਾ ਆ। ਤੇ ਇਹ ਚੀਜ਼ਾਂ ਬਾਰ-ਬਾਰ ਜਿਹੜੀਆਂ ਉਹ ਕਹਿਣੀਆਂ ਵੀ ਪ੍ਰੋਟੈਸਟਾਂ ਦਾ ਕੋਈ ਫਾਇਦਾ ਨਹੀਂ, ਇਹ ਖਰੂਦ ਪਾਇਆ ਜਿਹੜਾ ਉਹ ਕੁਝ ਹੁੰਦਾ ਨਹੀਂ ਆ। ਸਿਵਲ ਵਾਰ ਜਿਹੜੀ ਹੋਈ ਸੀਗੀ ਉਹ ਪ੍ਰੋਟੈਸਟ ਨਹੀਂ ਕੀਤੇ ਸੀਗੇ। ਇੰਗਲੈਂਡ ਤੋਂ ਜਿਹੜਾ ਆਜ਼ਾਦੀ ਲਈ ਸੀਗੀ ਉਹ ਲੜਾਈ ਨਹੀਂ ਹੋਈ ਸੀਗੀ, ਉਹ ਉਹਨਾਂ ਨੇ ਹੱਥ 'ਚ ਫੜਾ ਕੇ ਦੇ ਦਿੱਤਾ ਸੀਗਾ ਅਮਰੀਕਾ। ਦੱਸ ਦਿਓ ਜਰਾ, ਉਹ ਸਾਰੇ ਜਾਣੇ ਜਿਹੜੇ ਜਾਣਦੇ ਹੀ ਹੋਣੇ ਇਤਿਹਾਸ ਨੂੰ, ਉਹ ਵੀ ਮਾੜਾ ਜਿਹਾ ਇਸ ਪਾਸੇ ਵੀ ਜਿਹੜਾ ਉਹ ਦੱਸ ਦੇਣ ਵੀ ਅੱਜ ਕੱਲ੍ਹ ਕਿੱਦਾਂ ਹੁੰਦਾ ਤੇ ਪਹਿਲਾਂ ਕਿੱਦਾਂ ਹੁੰਦਾ ਸੀ ਤੇ ਹੁਣ ਓਦਾਂ ਕਿਹਨਾਂ ਨੂੰ ਕੀ ਕੁਛ ਜਿਹੜਾ ਉਹ ਮਿਲ ਚੁੱਕਾ ਹੈਗਾ। ਲੈਂਦੇ ਹਾਂ ਜੀ ਹੁਣ ਆਪਾਂ ਇਜਾਜ਼ਤ, ਸਮਾਂ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਮਸੂਦ ਮੱਲੀ ਹੁਣਾਂ ਦੇ ਨਾਲ, ਮੈਂ ਆਵਾਂਗਾ ਨਾਲ ਹਨੇਰੀਆਂ ਤੇ, ਫਿਰ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, ਤੇ 1 ਤੋਂ 2:30 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਣਾ ਆ ਤੁਹਾਡੇ ਲਈ ਜਿਹੜਾ ਜੀ ਕੁਝ ਗੱਲਾਂ ਕੁਝ ਗੀਤ, ਤੇ 2:30 ਵਜੇ ਰਿਸ਼ਤਿਆਂ ਦਾ ਪ੍ਰੋਗਰਾਮ, 3 ਤੋਂ 4 ਦੇ ਵਿੱਚ ਪੰਜਾਬੀ ਟੈਕ ਟਾਕ ਜਿਹੜਾ ਆ ਉਹ ਟੈਕਨੋਲੋਜੀ ਦੇ ਆਧਾਰ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਪੇਸ਼ ਕੀਤੀ ਜਾਊਗੀ। ਫਿਰ 4 ਤੋਂ 5:30 ਵਜੇ ਦੇਸੋਂ ਪਰਦੇਸ ਜਿਹੜਾ ਉਹ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।